ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਆਪ ਜੀਆਂ ਨੂੰ ਬੇਨਤੀ ਹੈ, ਧੰਨ ਮਾਤਾ ਗੁਜਰ ਕੌਰ ਜੀ ਔਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਾਰੇ ਸਾਹਿਬਜ਼ਾਦਿਆਂ ਦੀ ਪਾਵਨ ਪਵਿੱਤਰ ਯਾਦ ਦੇ ਵਿੱਚ 27 ਦਸੰਬਰ ਸਵੇਰੇ 10 ਵਜੇ ਤੋਂ ਸ਼ਾਮੀ 4 ਵਜੇ ਤੱਕ ਵਿਸ਼ੇਸ਼ ਚੁਪਹਿਰਾ ਜਪ ਤਪ ਸਮਾਗਮ ਦਾਤਾ ਬੰਦੀ ਛੋੜ ਪਬਲਿਕ ਸਕੂਲ, ਰਾਮ ਤੀਰਥ ਰੋਡ, ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਰੱਖਿਆ ਗਿਆ। ਸਾਰੇ ਪਰਿਵਾਰਕ ਮੈਂਬਰਾਂ ਨੂੰ ਮੈਂ ਸਨਿਮਰ ਬੇਨਤੀ ਕਰਦਾ, ਸਾਰੇ ਰੁਝੇਵਿਆਂ ਨੂੰ ਛੱਡ ਕੇ ਸਭ ਨੇ ਪਹੁੰਚਣ ਦੀ ਕਿਰਪਾਲਤਾ ਕਰਨੀ ਔਰ ਮਾਤਾ ਜੀ ਨੂੰ, ਸਾਹਿਬਜ਼ਾਦਿਆਂ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਂਟ ਕਰਨੇ। ਵੱਧ ਤੋਂ ਵੱਧ ਵੱਡੀ ਗਿਣਤੀ ਦੇ ਵਿੱਚ ਸਭ ਨੇ ਪਹੁੰਚ ਕੇ ਅਸੀਸਾਂ ਗੁਰੂ ਪਿਤਾ ਦੀਆਂ ਲੈਣੀਆਂ ਨੇ। ਔਰ ਸਭ ਨੂੰ ਪਤਾ ਹੈ ਚੁਪਹਿਰਿਆਂ ਦੇ ਵਿੱਚ ਕਿਵੇਂ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਜੀ ਪ੍ਰਤੱਖ ਵਰਤਦੇ ਨੇ। ਇੱਕ ਇੱਕ ਦੀ ਝੋਲੀ ਨਹੀਂ ਭਰਦੇ, ਇੱਕ ਇੱਕ ਨੂੰ ਝੋਲੀਆਂ ਭਰਨ ਵਾਲਾ ਬਣਾਉਂਦੇ ਨੇ। ਕਿਵੇਂ ਬਰਕਤਾਂ ਪਾਉਂਦੇ, ਕਿਵੇਂ ਘਰਾਂ ਦੇ ਵਿੱਚੋਂ ਦੁੱਖਾਂ ਨੂੰ, ਤਕਲੀਫਾਂ ਨੂੰ, ਰੋਗਾਂ ਨੂੰ ਦੂਰ ਕਰਦੇ ਨੇ, ਇਹ ਸਭ ਨੂੰ ਪਤਾ ਹੈ। ਇਹ 27 ਦਸੰਬਰ ਨੂੰ ਵਿਸ਼ੇਸ਼ ਕਰਕੇ ਸਾਰੇ ਪਰਿਵਾਰਕ ਮੈਂਬਰਾਂ ਨੂੰ ਮੈਂ ਬੇਨਤੀ ਕਰਦਾ, ਪਹੁੰਚਣਾ ਹੀ ਪਹੁੰਚਣਾ। ਜੇ ਕਿਤੇ ਠੰਡ ਵਗੈਰਾ ਮਹਿਸੂਸ ਹੋਣ ਲੱਗੇ, ਮਾਂ ਜੀ ਨੂੰ ਯਾਦ ਕਰ ਲਿਓ, ਸਾਹਿਬਜ਼ਾਦਿਆਂ ਨੂੰ ਯਾਦ ਕਰ ਲਿਓ ਕਿ ਸਾਨੂੰ ਤੇ ਗੁਰੂ ਪਿਤਾ ਜੀ ਨੇ ਸਭ ਕੁਝ ਦਿੱਤਾ ਹੋਇਆ। ਉਹਨਾਂ ਦੇ ਥੱਲੇ ਵਿਛਾਉਣ ਨੂੰ ਵੀ ਕੁਝ ਨਹੀਂ ਸੀ, ਉੱਪਰ ਲੈਣ ਨੂੰ ਵੀ ਕੋਈ ਗਰਮ ਕੱਪੜਾ ਨਹੀਂ ਸੀ। ਅਸੀਂ ਤੇ ਪਦਾਰਥ ਛਕਦੇ ਹਾਂ, ਉਹਨਾਂ ਦੇ ਕੋਲ ਤੇ ਖਾਣ ਨੂੰ ਵੀ ਕੁਝ ਨਹੀਂ ਸੀ। ਜਦੋਂ ਮਾਂ ਜੀ ਨੂੰ ਇੱਦਾਂ ਪਿਆਰ ਵਿੱਚ, ਸਾਹਿਬਜ਼ਾਦਿਆਂ ਨੂੰ ਇੱਦਾਂ ਪਿਆਰ ਵਿੱਚ ਯਾਦ ਕਰੋਗੇ, ਫਿਰ ਠੰਡ ਠੁੰਡ ਮਹਿਸੂਸ ਨਹੀਂ ਹੋਏਗੀ। ਆਓ ਸਾਰੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਰਿਵਾਰ ਨੂੰ, ਆਪਣੇ ਪਰਿਵਾਰ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਵਾਸਤੇ 27 ਦਸੰਬਰ ਜੋ ਚੁਪਹਿਰਾ ਜਪ ਤਪ ਸਮਾਗਮ ਦੇ ਵਿੱਚ ਸ਼ਾਮਲ ਹੋਣਾ ਹੈ। ਸਾਰੇ ਪਰਿਵਾਰਕ ਮੈਂਬਰਾਂ ਨੇ ਬੇਨਤੀ। ਔਰ 8:30 ਵਜੇ ਸਵੇਰੇ ਸੰਗਤ ਦੇ ਰਾਮ ਤੀਰਥ ਰੋਡ ਵਿਖੇ ਆਉਣ ਦੇ ਲਈ ਬੀਬੀ ਕੌਲਾਂ ਜੀ ਭਲਾਈ ਕੇਂਦਰ, ਤਰਨ ਤਾਰਨ ਰੋਡ, ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਗੱਡੀਆਂ ਦਾ ਪ੍ਰਬੰਧ ਕੀਤਾ ਗਿਆ, ਜਿਹੜੀਆਂ ਇੱਥੇ ਲੈ ਵੀ ਆਉਣਗੀਆਂ ਔਰ ਸਮਾਪਤੀ ਤੋਂ ਬਾਅਦ ਤੁਹਾਨੂੰ ਉੱਥੇ ਛੱਡ ਵੀ ਦੇਣਗੀਆਂ। ਇਹ ਸਾਰਾ ਪ੍ਰੋਗਰਾਮ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਓਫੀਸ਼ੀਅਲ ਚੈਨਲ ਔਰ ਫੇਸਬੁੱਕ ਪੇਜ ਭਾਈ ਅਮਨਦੀਪ ਸਿੰਘ ਜੀ ਬੀਬੀ ਕੌਲਾਂ ਵਾਲੇ, ਉਹਦੇ ਉੱਤੇ ਲਾਈਵ ਦਿਖਾਇਆ ਜਾਏਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਆਪ ਜੀਆਂ ਦੇ ਚਰਨਾਂ ਵਿੱਚ ਬੇਨਤੀ। 30 ਦਸੰਬਰ ਦਿਨ ਸ਼ਨੀਵਾਰ ਸਵੇਰੇ 11 ਵਜੇ ਤੋਂ ਸ਼ਾਮ ਨੂੰ 4 ਵਜੇ ਤੱਕ ਚੁਪਹਿਰਾ ਜਪ ਤਪ ਸਮਾਗਮ ਰੱਖਿਆ ਗਿਆ। ਗੁਰਦੁਆਰਾ ਪੋਥੀਮਾਲਾ ਸਾਹਿਬ, NIT ਨੰਬਰ 1, ਫਰੀਦਾਬਾਦ ਵਿਖੇ। ਜਿੰਨੇ ਵੀ ਫਰੀਦਾਬਾਦ ਦੇ ਪ੍ਰੇਮੀ ਹੋ, ਦਿੱਲੀ ਦੀਆਂ ਸੰਗਤਾਂ ਨੇ, ਗੁੜਗਾਉਂ ਦੀਆਂ ਸੰਗਤਾਂ, ਅਲੀਗੜ੍ਹ ਦੀਆਂ ਸੰਗਤਾਂ, ਪਾਣੀਪਤ, ਸੋਨੀਪਤ ਵਾਲੇ, ਕਰਨਾਲ ਵਾਲੇ, ਅਸੰਧ ਵਾਲੇ, ਹੋਰ ਵੀ ਜਿਹੜੇ ਪ੍ਰੇਮੀ ਜੋ ਤੁਸੀਂ ਰੋਜ਼ ਪਰਿਵਾਰਕ ਮੈਂਬਰ ਜੁੜਦੇ ਹੋ, ਕਈਆਂ ਦੇ ਮੈਂ ਨਾਮ ਨਹੀਂ ਜਾਣਦਾ, ਕਈ ਸ਼ਹਿਰਾਂ ਦੇ ਇੱਕਦਮ ਵਿਸਰ ਵੀ ਜਾਂਦੇ ਨੇ, ਮਾਈਂਡ 'ਚੋਂ ਸਕਿਪ ਹੋ ਜਾਂਦੇ, ਪਰ ਮੇਰੀ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਵਿੱਚ ਸਨਿਮਰ ਬੇਨਤੀ। ਇਹ ਹਰਿਆਣੇ ਦੇ ਵਿੱਚ ਜੋ ਫਰੀਦਾਬਾਦ ਇਲਾਕੇ ਦੇ ਵਿੱਚ ਪਹਿਲੀ ਵਾਰੀ ਅਸੀਂ ਇੱਦਾਂ ਚੁਪਹਿਰਾ ਜਪ ਤਪ ਸਮਾਗਮ ਕਰ ਰਹੇ ਹਾਂ, ਖੁੱਲ੍ਹੀ ਗਰਾਊਂਡ ਦੇ ਵਿੱਚ। ਮੇਰੀ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ 'ਚ ਬੇਨਤੀ, ਵਹੀਰਾਂ ਘੱਤ ਕੇ ਬਾਬਾ ਦੀਪ ਸਿੰਘ ਜੀ ਦੀਆਂ, ਗੁਰੂ ਰਾਮਦਾਸ ਪਿਤਾ ਦੀਆਂ ਖੁਸ਼ੀਆਂ ਲੈਣ ਵਾਸਤੇ ਪਹੁੰਚਣੀਆਂ ਨੇ। ਔਰ ਸਾਰੇ ਪਰਿਵਾਰਕ ਮੈਂਬਰਾਂ ਨੂੰ ਪਤਾ ਹੈ ਕਿਵੇਂ ਕਿਵੇਂ ਬਾਬਾ ਦੀਪ ਸਿੰਘ ਜੀ ਚੁਪਹਿਰਿਆਂ ਵਿੱਚ ਵਰਤਦੇ ਨੇ, ਕਿਵੇਂ ਕਿਵੇਂ ਸਭ ਦੀਆਂ ਝੋਲੀਆਂ ਭਰਦੇ ਨੇ, ਕਿਵੇਂ ਕਿਵੇਂ ਸਭ ਦੇ ਬੰਧਨ ਕੱਟ ਕੇ ਇੱਕ ਇੱਕ ਪ੍ਰੇਮੀ ਨੂੰ ਹਜ਼ਾਰਾਂ ਹਜ਼ਾਰਾਂ ਲੱਖਾਂ ਲੱਖਾਂ ਦੀਆਂ ਝੋਲੀਆਂ ਭਰਨ ਵਾਲਾ ਬਣਾਉਂਦੇ ਨੇ। ਇਹ ਮੇਰੀ ਬੇਨਤੀ ਹੈ ਪਿਆਰਿਓ, ਜ਼ਰੂਰੀ ਤੋਂ ਜ਼ਰੂਰੀ ਰੁਝੇਵਿਆਂ ਨੂੰ ਵੀ ਛੱਡ ਕੇ ਸਵੇਰੇ 10 ਵਜੇ 30 ਤਰੀਕ ਨੂੰ ਸਾਰੀਆਂ ਸੰਗਤਾਂ ਨੇ ਗੁਰਦੁਆਰਾ ਪੋਥੀਮਾਲਾ ਸਾਹਿਬ ਦੀ ਖੁੱਲ੍ਹੀ ਗਰਾਊਂਡ NIT ਨੰਬਰ 1 ਫਰੀਦਾਬਾਦ ਪਹੁੰਚਣ ਦੀ ਕਿਰਪਾਲਤਾ ਕਰਨੀ ਔਰ ਬਾਬਾ ਦੀਪ ਸਿੰਘ ਜੀ ਦੀਆਂ ਖੁਸ਼ੀਆਂ ਲੈਣੀਆਂ। ਇਹ ਸਾਰਾ ਸਮਾਗਮ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਓਫੀਸ਼ੀਅਲ ਚੈਨਲ, ਫੇਸਬੁੱਕ ਪੇਜ ਭਾਈ ਅਮਨਦੀਪ ਸਿੰਘ ਜੀ ਬੀਬੀ ਕੌਲਾਂ ਵਾਲੇ, ਉਹਦੇ ਉੱਤੇ ਲਾਈਵ ਦਿਖਾਇਆ ਜਾਏਗਾ। ਭੁੱਲਿਓ ਨਾ, 30 ਦਸੰਬਰ ਨੂੰ ਆਓ ਆਪੋ ਆਪਣੇ ਬੰਧਨ ਕਟਵਾਈਏ, ਆਪਣੇ ਪਰਿਵਾਰ ਦੀਆਂ ਖੁਸ਼ੀਆਂ ਜੋ ਵਧਾਉਣ ਵਾਸਤੇ, ਪਰਿਵਾਰ ਦੇ ਵਿੱਚ ਬਰਕਤਾਂ ਵਧਾਉਣ ਵਾਸਤੇ ਚੁਪਹਿਰਾ ਜਪ ਤਪ ਸਮਾਗਮ ਦੇ ਵਿੱਚ ਸਾਰਿਆਂ ਨੇ ਹੁਮ ਕੇ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦਾ
ਬਾਬਾ ਦੀਪ ਸਿੰਘ ਸਾਹਿਬ ਜੀ ਦਾ ਸੰਗਤ ਰੂਪੀ ਪਰਿਵਾਰ ਅਲੀਗੜ੍ਹ ਇਸ ਪਾਵਨ ਪਵਿੱਤਰ ਗੁਰ ਅਸਥਾਨ ਤੇ ਇਕੱਤਰਿਤ ਹੋਇਆ ਔਰ ਹੋ ਰਿਹਾ, ਜਿੱਥੇ ਬੇਅੰਤ ਪਰਿਵਾਰਕ ਮੈਂਬਰ ਇਸ ਸਮੇਂ ਗੁਰੂ ਪਿਤਾ ਜੀ ਦੀ ਗੋਦ ਦੇ ਵਿੱਚ ਜੁੜ ਰਹੇ ਨੇ। ਉੱਥੇ ਬੇਅੰਤ ਪਰਿਵਾਰਕ ਮੈਂਬਰ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਆਫੀਸ਼ੀਅਲ ਚੈਨਲ ਦੇ ਮਾਧਿਅਮ ਰਾਹੀਂ, Facebook ਪੇਜ ਭਾਈ ਅਮਨਦੀਪ ਸਿੰਘ ਜੀ ਬੀਬੀ ਕੌਲਾਂ ਵਾਲੇ ਉਹਦੇ ਮਾਧਿਅਮ ਰਾਹੀਂ ਦੇਸ਼ਾਂ ਵਿਦੇਸ਼ਾਂ ਪ੍ਰਦੇਸ਼ਾਂ 'ਚ ਜੁੜ ਰਹੇ ਨੇ। ਜਿਹੜੇ ਲਾਈਵ ਦੇ ਮਾਧਿਅਮ ਰਾਹੀਂ ਜੁੜੇ ਹੋ, ਮੇਰੀ ਸਨਿਮਰ ਬੇਨਤੀ, ਵੱਡਾ ਪੁੰਨ ਕਮਾਓ। ਆਪ ਜੁੜੇ ਹੋ, ਹੋਰ ਟੁੱਟਿਆਂ ਨੂੰ ਜੋੜੋ। ਇਹ ਬਾਬਾ ਆਨੰਦ ਸਿੰਘ ਸਾਹਿਬ ਦੇ ਬਚਨ ਨੇ, ਕਹਿੰਦੇ ਜੋੜਨ ਵਰਗਾ ਪੁੰਨ ਕੋਈ ਨਹੀਂ ਔਰ ਤੋੜਨ ਵਰਗਾ ਪਾਪ ਕੋਈ ਨਹੀਂ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਵੱਡਾ ਪੁੰਨ ਕਮਾਓ। 10 20 50 ਨੂੰ ਇਹ YouTube ਦਾ Facebook ਦਾ ਲਿੰਕ ਸ਼ੇਅਰ ਕਰੋ ਔਰ ਉਹਨਾਂ ਨੂੰ ਵੀ ਕਹੋ ਅੱਗੇ ਤੋਂ ਅੱਗੇ ਲਿੰਕ ਸ਼ੇਅਰ ਕਰਨ ਬਾਰੇ, ਤਾਂ ਜੋ ਹੋਰ ਸੰਗਤਾਂ ਲਾਹਾ ਲੈ ਸਕਣ। ਆਓ ਰੋਜ਼ਾਨਾ ਦੀ ਤਰ੍ਹਾਂ ਭਾਵਨਾ ਉਹੋ ਹੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਦੇ ਵਿੱਚ ਹਾਜ਼ਰ ਨਾਜ਼ਰ ਗੁਰੂ ਰਾਮਦਾਸ ਬਾਪੂ ਜੀ ਚਮਕੜਾ ਮਾਰ ਕੇ ਬੈਠੇ ਨੇ। ਚਰਨਾਂ ਵਿੱਚ ਕੌਣ ਬੈਠਾ ਹੈ? ਆਖੋ ਧੰਨ ਬਾਬਾ ਦੀਪ ਸਿੰਘ ਜੀ। ਜਿਹੜੀਆਂ ਰੋਜ਼ ਅਸੀਂ 3-4 ਬੇਨਤੀਆਂ ਕਰਦੇ ਆਂ, ਉਹ ਕਰਨ ਤੋਂ ਬਾਅਦ ਫਿਰ ਮੈਂ ਸ਼ਬਦ ਪੜ੍ਹਨਾ ਹੈ। ਧਿਆਨ ਨਾਲ ਸੁਣਿਓ। ਇਹ ਪਹਿਲੀ ਬੇਨਤੀ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਬੰਦੇ ਦੇ ਜੀਵਨ ਦੇ ਵਿੱਚ ਸਭ ਤੋਂ ਮਹੱਤਵਪੂਰਨ ਚੀਜ਼ ਪਤਾ ਕੀ ਹੈ? ਸਮਾਂ, ਟਾਈਮ ਸਭ ਤੋਂ ਮਹੱਤਵਪੂਰਨ। ਤੇ ਸੱਚੀ ਗੱਲ ਏ, ਜਿਸ ਬੰਦੇ ਨੇ ਸਮੇਂ ਦਾ ਮਾਣ ਰੱਖ ਲਿਆ ਨਾ, ਉਹ ਹਮੇਸ਼ਾ ਸੁੱਖ ਭੋਗਦਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਸਮਾਂ ਬਰਬਾਦ ਨਾ ਕਰਿਆ ਕਰੋ। ਸਭ ਤੋਂ ਇਹ ਮਹੱਤਵਪੂਰਨ ਚੀਜ਼ ਹੈ ਸਾਡੀ ਲਾਈਫ ਦੇ ਵਿੱਚ, ਟਾਈਮ, ਸਮਾਂ। ਇਹਦੀ ਜਿੰਨੀ ਕਦਰ ਕਰ ਸਕਦੇ ਹੋ ਨਾ ਕਰੋ। ਕਰੋੜਾਂ ਰੁਪਈਏ ਦੇ ਲਓ, ਕਰੋੜਾਂ ਰੁਪਈਏ। ਤੁਸੀਂ ਕਹੋ ਜਿਹੜੇ 2 ਮਿੰਟ ਪਹਿਲੇ ਬੀਤੇ ਨੇ, ਕਰੋੜਾਂ ਰੁਪਈਏ ਦੇ ਕੇ ਵਾਪਸ ਆ ਜਾਣ, ਕਦੀ ਨਹੀਂ ਆ ਸਕਦੇ। 1 ਮਿੰਟ ਦਾ ਟਾਈਮ, 1 ਸੈਕਿੰਡ ਦਾ ਟਾਈਮ ਤੂੰ ਅਰਬਾਂ ਰੁਪਈਏ ਦੇ ਕੇ ਵੀ ਵਾਪਸ ਨਹੀਂ ਲਿਆ ਸਕਦਾ ਹੈ ਜੀ। ਇਹ ਜਿੰਨਾ ਵੀ ਹੋ ਸਕੇ ਸਮੇਂ ਨੂੰ ਸੰਭਾਲੋ, ਇਹਦੀ ਕਦਰ ਕਰੋ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਜਿੰਨਾ ਹੋ ਸਕੇ ਸਮੇਂ ਦੀ ਪਾਬੰਦੀ ਦੇ ਵਿੱਚ ਰਹੋ। ਸਾਰੇ ਪਰਿਵਾਰਕ ਮੈਂਬਰਾਂ ਨੂੰ ਪਤਾ ਹੈ, ਹਾਂ ਕਿਤੇ ਕੋਈ ਮਜਬੂਰੀ ਬਣ ਜੇ ਉਹ ਗੱਲ ਵੱਖਰੀ ਹੈ, ਪਰ ਮੈਂ ਕੋਸ਼ਿਸ਼ ਹਮੇਸ਼ਾ ਇਹੋ ਹੀ ਕਰਦਾ, ਸਮੇਂ ਤੇ ਬੈਠੀਏ, ਸਮੇਂ ਤੇ ਭੋਗ ਪਾਈਏ। ਹਾਂ ਕਿਸੇ ਵੇਲੇ ਕੋਈ ਮਜਬੂਰੀ ਹੋ ਗਈ, ਟ੍ਰੈਫਿਕ ਮਿਲ ਗਿਆ ਜਾਂ ਕੋਈ ਇਦਾਂ, ਉਹ ਗੱਲ ਵੱਖਰੀ। ਤੇ ਇਹ ਮੈਂ ਗੁਣ ਲਿੱਤਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ। ਵੇਖੋ ਹੁਣ ਅਸੀਂ ਕਈ ਵਾਰੀ ਕਹਿੰਦੇ ਜੀ ਸਾਨੂੰ ਕੀਰਤਨ ਦਾ ਬੜਾ ਰਸ ਆ ਰਿਹਾ, ਸੰਗਤਾਂ ਜੁੜੀਆਂ, ਰਸ ਬਣਿਆ ਪਿਆ, ਸੰਗਤ ਵਾਰ-ਵਾਰ ਕਹੀ ਜਾਵੇ, ਉਹ ਗੱਲ ਅਲੱਗਾ ਹੋ ਗਈ। ਪਰ ਜਿੰਨਾ ਮਰਜੀ ਦਰਬਾਰ ਸਾਹਿਬ ਕੀਰਤਨ ਕਰਨ ਵਾਲੇ ਨੂੰ ਰਸ ਆਉਂਦਾ ਹੋਵੇ, ਸੰਗਤਾਂ ਨੂੰ ਰਸ ਆਉਂਦਾ ਹੋਵੇ, ਨਾ 1 ਮਿੰਟ ਦੇਰੀ ਨਾਲ ਪ੍ਰੋਗਰਾਮ ਸ਼ੁਰੂ ਹੁੰਦਾ ਕੀਰਤਨ ਦਾ ਸਮਾਂ, ਤੇ ਨਾ 1 ਮਿੰਟ ਦੀ ਦੇਰੀ ਨਾਲ ਕੋਈ ਸਮਾਪਤੀ ਕਰ ਸਕਦਾ। ਸਮੇਂ ਦੀ ਪਾਬੰਦੀ 'ਚ ਰਹਿਣਾ ਪੈਂਦਾ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਬਾਬਾ ਆਨੰਦ ਸਿੰਘ ਸਾਹਿਬ ਦੇ ਜੀਵਨ ਵਿੱਚੋਂ ਵੀ ਇਹ ਗੁਣ ਮਿਲਿਆ। ਗੁਣ ਸੰਤ ਸੁਜਾਨ ਸਿੰਘ ਜੀ, ਬਾਬਾ ਆਨੰਦ ਸਿੰਘ ਜੀ ਦੇ ਹਜ਼ੂਰੀ ਕੀਰਤਨੀਏ। ਗੱਲ ਸੁਣਿਓ। ਇੱਕ ਦਿਨ ਆਸਾ ਕੀ ਵਾਰ ਦਾ ਕੀਰਤਨ ਉਹਨਾਂ ਦੀ ਡਿਊਟੀ ਸੀ ਸ਼ੁਰੂ ਕਰਨ ਦੀ, ਤੇ ਤਕਰੀਬਨ 2-2.5 ਮਿੰਟ ਲੇਟ ਆਏ, ਸਿਰਫ 2-2.5 ਮਿੰਟ ਲੇਟ। ਤੇ ਜਦੋਂ 2-2.5 ਮਿੰਟ ਲੇਟ ਆਏ ਨਾ, ਕੀਰਤਨ ਸ਼ੁਰੂ ਕਰਨ ਲੱਗੇ, ਬਾਬਾ ਜੀ ਅੰਦਰ ਬੈਠੇ ਹੁੰਦੇ ਸੀ ਤੇ ਉਹ ਘੰਟੀ ਲਾਈ ਹੁੰਦੀ ਸੀ, ਅੰਦਰੋਂ ਰੱਸੀ ਖਿੱਚਤੀ। ਰਾਗੀ ਸਿੰਘ ਸਮਝ ਜਾਂਦੇ ਸੀ ਮਹਾਂਪੁਰਸ਼ਾਂ ਨੇ ਕੁਝ ਕਹਿਣਾ। ਜੀ ਹੁਕਮ ਕਰੋ ਮਹਾਂਪੁਰਖੋ। ਕਹਿੰਦੇ ਰਾਗਾ ਸਿੰਘ ਜੀ ਅੱਜ 2-2.5 ਮਿੰਟ ਲੇਟ ਆਏ ਹੋ, ਕੀ ਕਾਰਨ? ਕਹਿੰਦੇ ਜੀ ਦਸਤਾਰ ਸਜਾਉਂਦਿਆਂ ਨਾ 2-2.5 ਮਿੰਟ ਮੈਂ ਲੇਟ ਹੋ ਗਿਆ। ਤੇ ਬਾਬਾ ਆਨੰਦ ਸਿੰਘ ਜੀ ਕਹਿੰਦੇ ਸੁਜਾਨ ਸਿਆ, ਫਿਰ ਇਹ ਜਿਹੜਾ 2-2.5 ਮਿੰਟ ਸੰਗਤ ਨੂੰ ਤੂੰ ਇੰਤਜ਼ਾਰ ਕਰਵਾਇਆ, ਇਹਦਾ ਲੇਖਾ ਤੂੰ ਦੇਂਗਾ ਕਿ ਅਸੀਂ ਦੇਾਂਗੇ? ਦੇਖੋ
ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਫਿਰ ਮੈਂ ਦੁਹਰਾ ਰਿਹਾ, ਬਹੁਤੀ ਕੋਈ ਮਜਬੂਰੀ ਬਣ ਗਈ ਉਹ ਵੱਖਰੀ ਗੱਲ ਏ, ਪਰ ਜਾਣ ਬੁੱਝ ਕੇ ਸੰਗਤ ਨੂੰ ਇੰਤਜ਼ਾਰ ਨਾ ਕਰਾਓ, ਜਾਣ ਬੁੱਝ ਕੇ ਇੰਤਜ਼ਾਰ ਨਾ ਕਰਾਓ, ਕਿਉਂਕਿ ਇਹਨਾਂ ਵਿੱਚ ਗੁਰੂ ਰਾਮਦਾਸ ਬੈਠੇ ਨੇ, ਇਹਨਾਂ ਵਿੱਚ ਬਾਬਾ ਦੀਪ ਸਿੰਘ ਸਾਹਿਬ ਬੈਠੇ ਨੇ। ਸੰਗਤ ਨੂੰ ਇੰਤਜ਼ਾਰ ਕਰਾਉਣਾ ਜਾਣ ਬੁੱਝ ਕੇ, ਇਹਦਾ ਮਤਲਬ ਤੂੰ ਗੁਰੂ ਨੂੰ ਇੰਤਜ਼ਾਰ ਕਰਵਾ ਰਿਹਾ, ਨਹੀਂ, ਇਦਾਂ ਨਹੀਂ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਸਭ ਤੋਂ ਮਹੱਤਵਪੂਰਨ ਚੀਜ਼ ਸਾਡੀ ਲਾਈਫ ਵਿੱਚ ਹੈ ਸਮਾਂ। ਜਿਹੜਾ ਬੰਦਾ ਸਮੇਂ ਨੂੰ ਸੰਭਾਲਦਾ, ਸਮੇਂ ਦਾ ਮਾਣ ਰੱਖਦਾ, ਉਹ ਹਮੇਸ਼ਾ ਸੁੱਖ ਭੋਗਦਾ ਹੈ। ਤੇ ਜਿਹੜਾ ਵਿਅਕਤੀ ਸਮੇਂ ਨੂੰ ਬਰਬਾਦ ਕਰਦਾ ਨਾ, ਭਵਿੱਖ ਦੇ ਵਿੱਚ ਪਛਤਾਵੇ ਤੋਂ ਬਿਨਾ ਉਹਦੇ ਹੱਥ ਵਿੱਚ ਕੁਝ ਨਹੀਂ ਲੱਗਦਾ। ਸਮੇਂ ਨੂੰ ਸੰਭਾਲੋ, ਇੱਕ ਸਿਸਟਮ ਬਣਾ ਲਓ, ਸਿਸਟਮ, ਡੇਲੀ ਰੂਟੀਨ, ਡੇਲੀ ਰੂਟੀਨ। ਇੰਨੇ ਵਜੇ ਉੱਠਣਾ, ਇਸ਼ਨਾਨ ਕਰਨਾ, ਇੰਨੇ ਵਜੇ ਮੈਂ ਨਿਤਨੇਮ ਕਰਨਾ, ਇੰਨੇ ਵਜੇ ਮੈਂ ਨਾਸ਼ਤਾ ਕਰਨਾ, ਇੰਨੇ ਵਜੇ ਮੈਂ ਦੁਕਾਨ ਤੇ ਜਾਣਾ ਜਾਂ ਆਫਿਸ 'ਚ ਜਾਣਾ, ਜੋ ਵੀ ਤੁਹਾਡਾ ਕੰਮ ਹੈ। ਇੰਨੇ 1 ਘੰਟੇ ਦੀ ਜਾਂ ਅੱਧੇ ਘੰਟੇ ਦੀ ਮੇਰੀ ਲੰਚ ਬ੍ਰੇਕ ਹੋਣੀ ਹੈ। ਲੰਚ ਬ੍ਰੇਕ ਦੇ ਦੌਰਾਨ ਵੀ ਮੈਂ ਕੋਸ਼ਿਸ਼ ਕਰਨੀ ਜਿੰਨਾ ਸਮਾਂ ਸੰਭਾਲ ਸਕਦਾ ਸੰਭਾਲਾਂ, ਨਿੰਦਿਆ ਚੁਗਲੀ ਵੱਲ ਨਾ ਖਿਆਲ ਕਰਾਂ। ਘਰ ਆਏ, ਇੰਨੇ ਵਜੇ ਮੈਂ ਆਹ ਬਾਣੀ ਪੜ੍ਹਨੀ, ਰਹਿਰਾਸ ਸਾਹਿਬ ਕਰਨੀ, ਰਾਤੀ ਕੀਰਤਨ ਸੋਹਿਲਾ ਕਰਨਾ। ਹਾਂ, ਸਮਾਂ ਮਿੱਥ ਲਓ, ਕੋਈ ਨਹੀਂ, 2 ਘੰਟੇ ਟੀਵੀ ਵੇਖਣਾ, ਵੇਖੋ, ਪਰ ਇਹ ਜ਼ਰੂਰ ਦੇਖਣਾ ਕਿ ਚੀਜ਼ ਮੈਂ ਉਹ ਵੇਖਾਂ ਜਿਹੜੀ ਮੇਰੇ ਪੁੰਨਾਂ ਨੂੰ ਸਾੜੇ ਨਾ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਮੋਬਾਈਲ ਵੇਖਣਾ ਹੈ, ਫੇਸਬੁੱਕ ਚਲਾਉਣੀ, WhatsApp ਚਲਾਉਣਾ, ਇੰਸਟਾਗ੍ਰਾਮ ਚਲਾਉਣਾ ਹੈ, ਇੱਕ ਸਮਾਂ ਨਿਯਤ ਕਰ ਲੈ ਕਿ ਇੰਨੇ ਤੋਂ ਇੰਨੇ ਮੈਂ ਆਹ ਕੰਮ ਕਰਨਾ। ਇਹ ਨਹੀਂ ਜਦੋਂ ਫੇਸਬੁੱਕ ਖੋਲੀ ਤੇ 4-4 ਘੰਟੇ ਬਸ ਉਹੀ ਕੰਮ ਕਰਦੇ ਰਹੇ, ਇੰਸਟਾ ਤੇ ਬਹਿ ਗਏ 2-2 ਘੰਟੇ ਉਹੀ ਕੰਮ ਕਰਦੇ ਰਹੇ, ਟੀਵੀ ਲਾ ਲਿਆ 6-6 ਘੰਟੇ ਬਸ ਉਹੀ ਵੇਖਦੇ ਰਹੇ। ਨਹੀਂ, ਸਿਸਟਮ ਦੇ ਵਿੱਚ ਹਰ ਕੰਮ ਨੂੰ ਲਿਆਓ। ਸਮੇਂ ਦੀ ਜਿੰਨੀ ਕਦਰ ਕਰ ਲੋਗੇ ਨਾ ਪਿਆਰਿਓ, ਓਨੇ ਹੀ ਸੁੱਖ ਤੁਹਾਡੀ ਝੋਲੀ 'ਚ ਪੈਣਗੇ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲਖੋ ਨੇ ਜੀ। ਧੰਨ ਬਾਬਾ ਦੀਪ ਸਿੰਘ। ਅਗਲੀ ਗੱਲ ਸੁਣੋ, ਇਹ ਵੀ ਬੜੀ ਕੰਮ ਆਏਗੀ ਲਾਈਫ ਦੇ ਵਿੱਚ, ਬਹੁਤ ਕੰਮ। ਦੂਜਿਆਂ ਦੇ ਸਦਗੁਣ, ਚੰਗੇ ਗੁਣ, ਤੇ ਆਪਣੇ ਦੁਰਗੁਣ। ਹਾਂਜੀ, ਦੂਜਿਆਂ ਦੇ ਸਦਗੁਣ ਤੇ ਆਪਣੇ ਦੁਰਗੁਣ। ਜਿਹੜਾ ਬੰਦਾ ਇਹ ਚੀਜ਼ ਵੇਖਣ ਲੱਗ ਪੈਂਦਾ ਨਾ, ਇਹਦਾ ਮਤਲਬ ਉਹ ਆਪਣੇ ਲਈ ਤਰੱਕੀ ਦੇ ਬੂਹੇ ਖੋਲਣ ਲੱਗ ਪਿਆ। ਜਿਹੜਾ ਦੂਜਿਆਂ ਦੇ ਸਦਗੁਣ ਵੇਖਦਾ ਹੈ, ਅੱਛਾ ਆ ਫਲਾਣੀ ਕਮੀ, ਇੱਕ ਕਮੀ ਉਹਦੇ ਵਿੱਚ, ਮੈਂ ਉਹ ਕਿਉਂ ਵੇਖਾਂ? ਮੈਂ ਤੇ ਉਹ ਵੇਖਣੇ ਜਿਹੜੇ 99 ਗੁਣ ਮਾਲਕ ਨੇ ਇਹਨੂੰ ਦਿੱਤੇ ਨੇ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਜਿਹੜਾ ਆ ਵੇਖਦਾ ਨਾ, ਫਿਰ ਉਹ ਤਰੱਕੀ ਦੇ ਬੂਹੇ ਖੋਲਦੇ ਆ। ਤੇ ਜਿਹੜਾ ਵਾਰ-ਵਾਰ ਦੂਜਿਆਂ ਦੇ ਔਗਣ ਵੇਖੀ ਜਾਵੇ ਤੇ ਆਪਣੇ ਗੁਣ ਵੇਖੇ, ਉਹਦੇ ਅੰਦਰ ਤੇ ਫਲਾਣਾ ਵੀ ਔਗਣ ਹੈ, ਉਹਦੇ ਅੰਦਰ ਤੇ ਆ ਵੀ ਔਗਣ ਭਰਿਆ ਪਿਆ, ਮੈਂ ਐਡਾ ਚੰਗਾ ਵਾਂ, ਮੇਰੇ ਅੰਦਰ ਤੇ ਆ ਵੀ ਗੁਣ ਨੇ, ਮੇਰੇ ਅੰਦਰ ਉਹ ਵੀ ਗੁਣ ਨੇ। ਜਿਹੜਾ ਇਦਾਂ ਦਾ ਸੁਭਾਅ ਬਣਾ ਲੈਂਦਾ ਨਾ, ਸਮਝ ਲਓ ਉਹ ਆਪਣੀ ਲਾਈਫ ਦੇ ਵਿੱਚ ਤਰੱਕੀ ਦੇ ਬੂਹੇ ਨਹੀਂ ਖੋਲ ਰਿਹਾ, ਉਹ ਆਪਣੀ ਜ਼ਿੰਦਗੀ ਦੇ ਵਿੱਚ ਪਿੱਛੇ ਹੋਣ ਦੇ ਬੂਹੇ ਖੋਲ ਰਿਹਾ, ਪਿੱਛੇ ਹੋਣ ਦੇ, ਪਛੜਨ ਦੇ ਬੂਹੇ ਖੋਲ ਰਿਹਾ। ਤਰੱਕੀ ਜੇ ਕਰਨੀ ਹੈ ਨਾ, ਦੂਜਿਆਂ ਦੇ ਸਦਗੁਣ ਤੇ ਆਪਣੇ ਦੁਰਗੁਣ ਵੇਖੋ, ਆਪਣੇ ਔਗਣ ਵੇਖੋ। ਤੇ ਸੱਚਾਈ ਏ, ਜੇ ਗੁਣ ਵੇਖਣ ਤੇ ਆਓਗੇ ਨਾ, ਨਿੱਕੀ ਜੀ ਕੀੜੀ ਦੇ ਵਿੱਚੋਂ ਵੀ ਗੁਣ ਲੈ ਲੋਗੇ। ਤੇ ਜੇ ਔਗਣ ਲੱਭਣ ਤੇ ਆਓਗੇ, ਔਗਣ ਲੱਭਣ ਵਾਲੇ ਤੇ ਰੱਬ ਨੂੰ ਵੀ ਦੋਸ਼ ਦੇਈ ਜਾਂਦੇ ਨੇ। ਸੱਚਾਈ ਕਹਿ ਰਹੇ ਆ ਕਿ ਰੱਬ ਨੇ ਆ ਚੰਗਾ ਨਹੀਂ ਕੀਤਾ, ਉਹ ਤੇ ਏਦਾਂ ਮੇਰੇ ਨਾਲ ਕਰਦਾ ਹੀ ਨਹੀਂ ਹੈ ਜੀ। ਜਿਨ੍ਹਾਂ ਨੇ ਔਗਣ ਲੱਭਣੇ ਨੇ, ਰੱਬ ਚੋਂ ਵੀ ਲੱਭ ਲੈਣੇ ਨੇ, ਤੇ ਜਿਨ੍ਹਾਂ ਨੇ ਗੁਣ ਲੱਭਣੇ ਨੇ ਨਾ, ਉਹ ਪਿਆਰਿਓ ਰਾਹ ਚੱਲਦੇ ਮੰਗਤੇ ਚੋਂ ਵੀ ਗੁਣ ਲੈ ਸਕਦੇ ਨੇ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਹੁਣ ਮੈਂ ਆਪਣੇ ਕੋਲੋਂ ਤਾਂ ਕਿਹਾ ਨਹੀਂ, ਪਰ ਕਹਿੰਦੇ ਸਾਂਝ ਕਰੀਜੈ ਗੁਣੈ ਕੇਰੀ, ਛੋੜ ਅਵਗੁਣ ਚੱਲੀਏ। ਉਹ ਗੁਣਾਂ ਦੀ ਸਾਂਝ ਕਰਿਆ ਕਰ, ਔਗੁਣਾਂ ਨਾਲ ਸਾਡਾ ਕੋਈ ਨਾਤਾ ਨਹੀਂ, ਗੁਣਾਂ ਦੀ ਸਾਂਝ। ਜਿਹੜਾ ਚੰਗਾ ਗੁਣ ਕਿਤੋਂ ਵੀ ਨਜ਼ਰ ਆਵੇ, ਕੈਪਚਰ ਕਰ ਲੋ ਉਸੇ ਵੇਲੇ। ਯਾਰ ਇਹ ਬੰਦੇ 'ਚ ਆਹ ਬੜੀ ਖੂਬੀ ਹੈ, ਫੜ ਲੋ ਉਸੇ ਵੇਲੇ ਗੁਣ ਜੀ। ਜੋ ਮਰਜ਼ੀ ਇਹ ਦਿਲ ਦਾ ਸਾਫ਼ ਬੰਦਾ, ਲੈ ਲਓ ਗੁਣ। ਜੋ ਮਰਜ਼ੀ ਇਹਨੇ ਝੂਠ ਨਹੀਂ ਬੋਲਣਾ, ਇਹਨੇ ਕਿਸੇ ਨਾ ਕਿਸੇ ਬਹਾਨੇ ਗੱਲ ਕਰ ਹੀ ਦੇਣੀ, ਬੋਝ ਰੱਖਣਾ ਹੀ ਨਹੀਂ ਆਪਣੇ ਦਿਮਾਗ ਤੇ, ਲੈ ਲਓ ਗੁਣ।
ਇਹ ਬੰਦਾ ਜਿਹੋ ਜਿਹਾ ਵੀ ਏ, ਭਾਵੇਂ ਲੋਕ ਇਹਦੇ ਬਾਰੇ ਜੋ ਮਰਜ਼ੀ ਬੋਲਦੇ, ਪਰ ਮੈਨੂੰ ਪਤਾ ਇਹਨੇ ਅੱਜ ਤੱਕ ਕਿਸੇ ਦਾ ਬੁਰਾ ਨਹੀਂ ਕੀਤਾ। ਲੈ ਲਓ ਗੁਣ, ਲੈ ਲਓ। ਮੈਂ ਇੱਕ ਐਗਜ਼ਾਮਪਲ ਦੇਣੇ ਆ ਤੁਹਾਨੂੰ। ਜਿੱਥੋਂ ਵੀ ਗੁਣ ਮਿਲਣ ਲਈ ਚੱਲੋ, ਤੇ ਜਿੱਥੋਂ ਵੀ ਔਗਣ ਮਿਲਣ, ਉਹ ਔਗਣਾਂ ਦਾ ਤਿਆਗ ਕਰੀ ਚੱਲੋ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਦੂਜਿਆਂ ਦੇ ਸਦਗੁਣ ਤੇ ਆਪਣੇ ਦੁਰਗੁਣ ਜਿਹੜਾ ਬੰਦਾ ਵੇਖਦਾ ਹੈ ਨਾ, ਉਹ ਆਪਣੇ ਲਈ ਤਰੱਕੀ ਦੇ ਬੂਹੇ ਖੋਲ ਲੈਂਦਾ, ਉન્નਤੀ ਦੇ ਦਰਵਾਜ਼ੇ ਖੋਲ ਲੈਂਦਾ। ਤੇ ਜਿਹੜਾ ਆਪਣੇ ਗੁਣ ਵੇਖਦਾ, ਦੂਜਿਆਂ ਦੇ ਔਗਣ, ਉਹ ਆਪਣੇ ਪਛੜਨ ਦੇ ਬੂਹੇ ਖੋਲ ਲੈਂਦਾ, ਡਿੱਗਣ ਦੇ ਬੂਹੇ ਖੋਲ ਲੈਂਦਾ। ਹੁਣ ਫੈਸਲਾ ਤੇ ਅਸੀਂ ਕਰਨਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲਖਨ ਜੀ। ਧੰਨ ਬਾਬਾ ਦੀਪ ਸਿੰਘ। ਅਗਲੀ ਗੱਲ ਸੁਣ ਲਓ, ਫਿਰ ਆਪਾਂ ਸ਼ਬਦ ਪੜ੍ਹਨਾ ਹੈ। ਇੱਕ ਵਾਰੀ ਪੁੱਛ ਲਾਂ, ਅਲੀਗੜ੍ਹ ਵਾਲਿਓ, ਚੜ੍ਹਦੀ ਕਲਾ 'ਚ ਹੋ? ਸਤਿ ਸ੍ਰੀ ਅਕਾਲ। ਜਿਹੜੇ ਤੇ ਰੋਜ਼ ਪ੍ਰੋਗਰਾਮ ਵੇਖਦੇ, ਉਹਨਾਂ ਨੇ ਤਾਂ ਲਾਤਾ ਜਕਾਰਾ, ਤੇ ਜਿਹੜੇ ਨਹੀਂ ਵੇਖਦੇ, ਮੇਰੀ ਬੇਨਤੀ ਰੋਜ਼ਾਨਾ ਵੇਖਿਆ ਕਰੋ। ਦੁਪਹਿਰੀ 3 ਤੋਂ 4, ਰਾਤੀ 10 ਤੋਂ 11 PTC ਸਿਮਰਨ ਤੇ ਤਕਰੀਬਨ ਤੁਸੀਂ ਪਰਿਵਾਰਕ ਮੈਂਬਰ ਹੀ ਬੈਠੇ ਹੋ। ਤੇ ਹੁਣ ਮੈਂ ਜਦੋਂ ਪੁੱਛਣਾ ਹੈ ਨਾ, ਤੇ ਚੜ੍ਹਦੀ ਕਲਾ ਨਾਲ ਜਕਾਰਾ ਲਾ ਕੇ ਆਪਣੇ ਕਾਇਮ ਹੋਣ ਦਾ, ਚੜ੍ਹਦੀ ਕਲਾ ਦੇ ਵਿੱਚ ਬੈਠੇ ਹੋਣ ਦਾ ਸਬੂਤ ਦਿਓ। ਪੁੱਛ ਲਾਂ, ਚੜ੍ਹਦੀ ਕਲਾ 'ਚ ਹੋ? ਹਾਂ। ਸਤਿ ਸ੍ਰੀ ਅਕਾਲ। ਅਸੀਂ ਕਈ ਵਾਰੀ ਕਹਿੰਦੇ ਆ ਨਾ, ਫਲਾਣਾ ਬੰਦਾ ਬੜਾ ਭਾਗਾਂ ਵਾਲਾ ਹੈ, ਬੜਾ ਭਾਗਾਂ ਵਾਲਾ। ਤੇ ਭਾਗਾਂ ਵਾਲਾ ਅਸੀਂ ਕਈ ਵਾਰੀ ਇਸ ਪੱਖੋਂ ਕਹਿੰਦੇ, ਇਹਨੂੰ ਦੁਨਿਆਵੀ ਦਾਤਾਂ ਬੜੀਆਂ ਬੜੀਆਂ, ਇਹਦਾ ਮਕਾਨ ਵੀ ਬੜਾ ਵਧੀਆ, ਕੋਠੀ ਵਧੀਆ, ਆ ਇਹਦੇ ਕੋਲ ਮਾਇਆ ਬੜੀ, ਇਹਦੇ ਕੋਲ ਧਨ ਪਦਾਰਥ ਬੜੇ। ਪਰ ਅਸਲੀਅਤ 'ਚ ਸੁਭਾਗਸ਼ਾਲੀ ਪਤਾ ਕੌਣ ਹੈ? ਅਸਲ ਦੇ ਵਿੱਚ ਭਾਗਾਂ ਵਾਲਾ ਕੌਣ ਹੈ? ਸੁਭਾਗਸ਼ਾਲੀ ਕੌਣ ਹੈ? ਸੁਣਿਓ, ਜੇ ਮਨ ਦੇ ਵਿੱਚ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਜੀ ਦਾ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਨਾ ਸ਼ੁਰੂ ਕਰਤਾ, ਅੰਮ੍ਰਿਤ ਵੇਲੇ ਜਾਗਣਾ ਸ਼ੁਰੂ ਕਰਤਾ, ਆ ਸੰਗਤ ਵਿੱਚ ਆਉਣਾ ਸ਼ੁਰੂ ਕਰਤਾ, ਤੂੰ ਸੰਗਤ ਵਿੱਚ ਬਹਿ ਕੇ ਮਹਾਂਪੁਰਖਾਂ ਦੀ ਸੰਗਤ ਸ਼ੁਰੂ ਕਰਤੀ, ਬਚਨ ਕਮਾਉਣੇ ਸ਼ੁਰੂ ਕਰਤੇ, ਹੈ ਜੀ, ਰੰਗੇ ਹੋਇਆਂ ਦੇ ਸੰਗ ਦੇ ਵਿੱਚ ਤੂੰ ਜੁੜਨ ਲੱਗ ਪਿਆ, ਸਮਝ ਲਈ ਤੇਰੇ ਤੋਂ ਵੱਡਾ ਦੂਜਾ ਭਾਗਾਂ ਵਾਲਾ ਹੈ ਹੀ ਕੋਈ ਨਹੀਂ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਮਨ ਦੇ ਵਿੱਚ ਗੁਰੂ ਰਾਮਦਾਸ ਜੀ ਦੀ ਯਾਦ ਆ ਗਈ, ਇਸ ਤੋਂ ਵੱਡਾ ਭਾਗਾਂ ਵਾਲਾ ਸਮਾਂ ਹੋਰ ਕਿਹੜਾ ਹੋ ਸਕਦਾ? ਦੱਸੋ। ਆ ਸੰਗਤ ਵਿੱਚ ਬਹਿ ਗਏ ਆ ਨਾ, ਇਹ ਤੋਂ ਵੱਡਾ ਭਾਗਾਂ ਵਾਲਾ ਸਮਾਂ ਕਿਹੜਾ ਹੈ? ਬਾਹਰ ਤੇ ਅੱਗ ਲੱਗੀ ਪਈ, ਬਾਹਰ ਨਿਕਲਾਂਗੇ ਹੁਣੇ ਮਨ ਦੇ ਅੰਦਰ ਦੂਜੀਆਂ ਚੀਜ਼ਾਂ ਚੱਲਣੀਆਂ ਸ਼ੁਰੂ ਹੋ ਜਾਣੀਆਂ। ਮੈਂ ਆਪਣੀਆਂ ਗੱਲਾਂ ਵੀ ਨਾਲ ਕਰਦਾ, ਕਦੀ ਨੋਟ ਕਰ ਲੈਣਾ। ਆਹ ਤੇ ਭਾਗਾਂ ਵਾਲਾ ਸਮਾਂ ਹੈ, ਉਹ ਜਿਸ ਘੜੀ ਦੇ ਵਿੱਚ ਗੁਰੂ ਰਾਮਦਾਸ ਤੋਂ ਮੈਂ ਗਰੀਬ ਤੇ ਆਪਣਾ ਹੱਥ ਰੱਖ ਦੇਣਾ, ਇਹ ਤੋਂ ਵੱਡਾ ਭਾਗਾਂ ਵਾਲਾ ਸਮਾਂ ਕਿਹੜਾ? ਜਦੋਂ ਬਾਬਾ ਖੰਡੇ ਵਾਲਿਆ ਤੇਰੀ ਯਾਦ ਮੇਰੇ ਅੰਦਰ ਏਦਾਂ ਵਸ ਜਾਂਦੀ ਏ, ਏਦਾਂ ਵਸ ਜਾਂਦੀ ਏ, ਬਸ ਦਿਲ ਕਰਦਾ ਤੇਰਾ ਨਾਮ ਮੈਂ ਲਈ ਜਾਵਾਂ। ਇਹ ਤੋਂ ਵੱਡਾ ਭਾਗਾਂ ਵਾਲਾ ਸਮਾਂ ਹੋਰ ਕਿਹੜਾ ਹੈ ਜੀ? ਆਖੋ ਧੰਨ ਗੁਰੂ ਰਾਮਦਾਸ ਜੀ। ਗੁਰੂ ਰਾਮਦਾਸ ਜੀ। ਇਹ ਬਾਬਾ ਆਨੰਦ ਸਿੰਘ ਸਾਹਿਬ ਦਾ ਬਚਨ ਹੈ। ਕਹਿੰਦੇ ਭਾਗਾਂ ਨੂੰ ਚੈੱਕ ਕਰਨਾ ਹੀ ਨਾ, ਕਹਿੰਦੇ ਪਿਆਰਿਆ ਸੁਣ, ਫਿਰ ਜਦੋਂ ਤੇਰੇ ਅੰਦਰ ਗੁਰੂ ਦੀ ਯਾਦ ਆ ਗਈ, ਤੇਰਾ ਮਨ ਸੰਗਤ ਕਰਨ ਵਾਲੇ ਪਾਸੇ ਭੱਜਣ ਲੱਗ ਪਿਆ, ਤੂੰ ਮਹਾਂਪੁਰਖਾਂ ਦੀ ਸੰਗਤ ਵਿੱਚ ਬਹਿਣ ਲੱਗ ਪਿਆ, ਸ਼ਹੀਦ ਸਿੰਘਾਂ ਦੀਆਂ ਵਡਿਆਈਆਂ ਕਰਨੀਆਂ ਸ਼ੁਰੂ ਕਰਤੀਆਂ। ਕਹਿੰਦੇ ਇਹ ਤੋਂ ਵੱਡਾ ਭਾਗਾਂ ਵਾਲਾ ਸਮਾਂ ਹੋਰ ਕੋਈ ਨਹੀਂ। ਤੇ ਜਿਸ ਦਿਨ ਤੇਰੇ ਅੰਦਰ ਸੰਗਤ ਨਾ ਕਰਨ ਦੇ ਖਿਆਲ ਬਣਨੇ ਸ਼ੁਰੂ ਹੋ ਗਏ, ਚੱਲ ਛੱਡ ਯਾਰ, ਕੀਰਤਨ ਤੇ ਜਾ ਕੇ ਕੀ ਮਿਲਣਾ? ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਕੀਰਤਨ ਤੇ ਜਾ ਕੇ ਕੀ ਮਿਲਣਾ? ਸੰਗਤ ਵਿੱਚ ਜਾ ਕੇ ਕੀ ਮਿਲਣਾ? ਨਿਤਨੇਮ ਕਰਕੇ ਕੀ ਮਿਲਣਾ? ਜਿਸ ਦਿਨ ਇਹੋ ਜਿਹੇ ਖਿਆਲ ਬੰਨੇ ਸ਼ੁਰੂ ਹੋ ਗਏ ਨਾ, ਸਮਝ ਲੈਣਾ ਉਸ ਦਿਨ ਤੇਰੇ ਉੱਤੇ ਮਾੜੇ ਦਿਨ ਆਉਣੇ ਸ਼ੁਰੂ ਹੋ ਗਏ ਨੇ। ਉਸ ਤੋਂ ਵੱਡਾ ਮਾੜਾ ਸਮਾਂ ਕੋਈ ਨਹੀਂ। ਇਹ ਬਾਬਾ ਆਨੰਦ ਸਿੰਘ ਜੀ ਦਾ ਬਚਨ ਹੈ। ਕਹਿੰਦੇ ਜਿਸ ਦਿਨ ਤੇਰੇ ਅੰਦਰ ਚਾਹ ਚੜੇ ਨਾ, ਮੈਂ ਇੱਕ ਪਾਠ ਕਰ ਲਿਆ ਸੁਖਮਨੀ ਸਾਹਿਬ ਦਾ, ਇੱਕ ਹੋਰ ਕਰ ਲਾਂ, ਇਹ ਭਾਗਾਂ ਵਾਲਾ ਦਿਨ ਹੈ। ਤੂੰ ਭਾਗਾਂ ਵਾਲਾ ਜ਼ਰੂਰ ਚੈੱਕ ਕਰਿਆ ਕਰੋ, ਅਸੀਂ ਭਾਗਾਂ ਵਾਲੇ ਆ ਕਿ ਨਹੀਂ। ਜੇ ਭਾਗਾਂ ਵਾਲੇ ਨਹੀਂ ਆ ਤੇ ਬਾਪੂ ਨੂੰ ਕਹੋ ਤੂੰ ਹੀ ਬਣਾ ਦੇ ਕਿਰਪਾ ਕਰਕੇ ਜੀ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਉਦਮ ਮੈਂ ਕਰਾਂਗਾ,
ਸੰਗਤ ਵਿੱਚ ਆਉਣ ਦਾ ਉਦਮ ਮੈਂ ਕਰਾਂਗਾ, ਕਿਰਪਾ ਤੂੰ ਕਰਨੀ ਹੈ। ਇਹ ਨਹੀਂ ਕਿ ਘਰ 'ਚ ਬੈਠੇ ਰਹੇ, ਆਏ ਜੀ ਸੰਗਤ ਵਿੱਚ ਤਾਂ ਹੀ ਜਾਵਾਂਗੇ ਜੇ ਬਾਪੂ ਕਿਰਪਾ ਕਰੇਗਾ। ਕਈ ਲੋਕ ਕਹਿੰਦੇ ਆ ਨਾ, ਇਹ ਇਦਾਂ ਹੀ ਕਹਿੰਦੇ ਨੇ। ਕਿਸੇ ਨੂੰ ਕਹੋ ਬਈ ਤੁਸੀਂ ਅੱਜ ਆਏ ਨਹੀਂ ਕੀਰਤਨ ਤੇ, ਜੇ ਗੁਰੂ ਨੇ ਕਿਰਪਾ ਹੀ ਨਹੀਂ ਕੀਤੀ ਅਸੀਂ ਤਾਂ ਨਹੀਂ ਆਏ। ਇਹ ਆਲਸੀ ਬੰਦੇ ਜਵਾਬ ਦਿੰਦੇ ਨੇ, ਇਹੋ ਜਿਹੇ ਆਲਸੀ ਬੰਦੇ। ਹੁਣ ਰੱਬ ਨਾ ਕਰੇ ਤੁਸੀਂ ਵੈਸੇ ਸਾਰੇ ਠੀਕ ਰਹੋ, ਜੇ ਇਨ ਕੇਸ ਕੋਈ ਪ੍ਰੋਬਲਮ ਆ ਜਾਏ, ਸਰੀਰਕ ਪ੍ਰੋਬਲਮ, ਕਦੀ ਵੀ ਹਸਪਤਾਲ 'ਚ ਫੋਨ ਨਾ ਕਰਿਓ ਐਂਬੂਲੈਂਸ ਲਈ ਕਿ ਮੈਂ ਤੇ ਹਸਪਤਾਲ ਤਾਂ ਹੀ ਜਾਵਾਂਗਾ ਜੇ ਗੁਰੂ ਕਿਰਪਾ ਕਰਕੇ ਐਂਬੂਲੈਂਸ ਭੇਜ ਦੇਵੇਗਾ। ਫੋਨ ਤੇ ਆਪ ਕਰਨਾ ਪੈਣਾ ਕਿ ਨਹੀਂ, ਉਦਮ ਕਰਨਾ ਪੈਣਾ। ਮੈਂ ਆਪਣਾ ਬੱਚਾ ਮੇਰਾ 3 ਸਾਲ ਦਾ ਹੋ ਗਿਆ, ਇਹ ਤੇ ਡਾਕਟਰ ਬਣ ਜਾਏਗਾ ਜੇ ਗੁਰੂ ਕਿਰਪਾ ਕਰੇਗਾ। ਮੈਂ ਸਕੂਲ ਨਹੀਂ ਭੇਜਣਾ ਇਹਨੂੰ, ਕਦੀ ਬਣ ਜਾਏਗਾ ਦੱਸੋ। ਉਦਮ ਕਰੋ, ਉਦਮ ਕਰੋ। ਹਾਂ ਉਦਮ ਤੁਸੀਂ ਕਰਨਾ ਹੈ, ਮਿਹਨਤ ਤੁਸੀਂ ਕਰਨੀ ਹੈ, ਰਹਿਮਤ ਉਹਨੇ ਕਰਨੀ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਰਹਿਮਤ ਉਹਨੇ। ਹੁਣ ਮੈਂ ਘਰ ਬੈਠਾ ਸੀ, ਅੰਮ੍ਰਿਤਸਰ ਮੰਨ ਲਓ ਬੈਠਾ, ਮੈਂ ਕਹਾਂ ਜੀ ਅਲੀਗੜ੍ਹ ਪ੍ਰੋਗਰਾਮ ਦੇ ਦਿੱਤਾ ਹੈ, ਹੁਣ ਜਦੋਂ ਗੁਰੂ ਕਿਰਪਾ ਕਰੇਗਾ ਅਲੀਗੜ੍ਹ ਆਪੇ ਕੀਰਤਨ ਹੋ ਜਾਏਗਾ। ਇਦਾਂ ਥੋੜੀ ਹੋਣਾ। ਅੰਮ੍ਰਿਤਸਰੋਂ ਗੱਡੀ 'ਚ ਬੈਠੇ ਆ, ਚੱਲੇ ਆ, ਉਦਮ ਕੀਤਾ ਆ ਗਏ। ਦੇਖੋ ਘਰ ਬੈਠਾ ਮੈਂ ਕਹੀ ਜਾਵਾਂ ਵੀ ਆਪੇ ਕਿਰਪਾ ਹੋ ਜਾਏਗੀ, ਆਪੇ ਕੀਰਤਨ, ਇਦਾਂ ਥੋੜੀ ਹੋ ਸਕਦਾ ਹੈ ਜੀ। ਇਹ ਮੇਰੀ ਬੇਨਤੀ ਹੈ, ਉਦਮ ਕਰੋ, ਉਦਮ ਕਰਨਾ ਨਾ ਛੱਡੋ। ਤੇਰੇ ਕੀਤੇ ਉਦਮ ਨੂੰ ਭਾਗ ਗੁਰੂ ਰਾਮਦਾਸ ਲਾਉਣਗੇ, ਅੱਜ ਨਹੀਂ ਲਾਉਣਗੇ ਤੇ ਕੱਲ ਲਾਉਣਗੇ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਕਿਰਪਾ ਤੇ ਉਹਨੇ ਕਰਨੀ, ਹੁਣ ਨਹੀਂ ਕੀਤੀ ਤੇ ਬਾਅਦ ਚੋਂ ਕਰਨੀ ਤੇ ਹੈ ਹੀ ਏ, ਕਰਨੀ ਤੇ ਹੈ। ਇਹਦੇ 'ਚ ਸ਼ੰਕੇ ਵਾਲੀ ਗੱਲ ਕੋਈ ਨਹੀਂ। ਕਈ ਵਾਰੀ ਉਹ ਪਿਆਰ 'ਚ ਚੈੱਕ ਕਰਦਾ ਹੁੰਦਾ ਕਿੰਨਾ ਕੁਦਮੀ ਮੇਰਾ ਬੱਚਾ, ਕਿੰਨਾ ਕੁਦਮੀ ਮੇਰਾ ਬੱਚਾ, ਕਿੰਨਾ ਕੁਦਮ ਕਰਦਾ ਹੈ ਜੀ, ਉਹ ਚੈੱਕ ਕਰਦਾ ਹੈ। ਤੇ ਤੂੰ ਵਾਰ-ਵਾਰ ਉਦਮ ਕਰੀ ਜਾਣਾ। ਬਾਪੂ ਕਹਿੰਦਾ ਇਹ ਤੇ ਸਾਹ ਹੀ ਨਹੀਂ ਲੈਂਦਾ, ਕੋਈ ਨਹੀਂ, ਇਹ ਜੇ ਸਾਹ ਨਹੀਂ ਲੈਂਦਾ ਉਦਮ ਕਰੀ ਜਾਂਦਾ ਤੇ ਹੁਣ ਬੱਚਿਆ ਤੂੰ ਛਾਲ ਛੋਟੀ ਮਾਰਨੀ, ਕਿਰਪਾ ਤੇਰੇ ਉੱਤੇ ਵੱਡੀ ਕਰ ਦੇਣੀ। ਸਤਿ ਸ੍ਰੀ ਅਕਾਲ। ਜਿਹੜੀਆਂ 10 ਛਾਲਾਂ ਤੂੰ ਮਾਰੀਆਂ ਨਾ ਪਹਿਲੇ, ਉਹ ਤੇ ਮੈਂ ਤੈਨੂੰ ਚੈੱਕ ਕੀਤਾ ਕਿ 11ਵੀਂ ਛਾਲ ਮਾਰਦਾ ਕਿ ਨਹੀਂ। ਪਹਿਲੇ ਵੱਡੀਆਂ ਛਾਲਾਂ ਮਾਰੀਆਂ, ਮੈਂ ਤੈਨੂੰ ਚੈੱਕ ਕਰਦਾ ਰਿਹਾ। ਹੁਣ ਭਾਵੇਂ ਤੂੰ ਇੱਕ ਪੈਰ ਹੀ ਪੱਟਿਆ ਨਾ, ਬਸ ਉਸੇ ਵੇਲੇ ਮੁੱਠਾਂ ਖੋਲ ਦੇਣੀ ਹੈ ਕਿ ਤੂੰ ਉਦਮੀ ਹੈ। ਉਦਮ ਕਰਿੰਦਿਆਂ ਜੀਓ ਤੂੰ, ਕਮਾਵਦਿਆਂ ਸੁਖ ਪੁੰਚ, ਧਿਆਏਂਦਿਆਂ ਤੂੰ ਪ੍ਰਭੂ ਮਿਲ, ਨਾਨਕ ਉਤਰੀ ਚਿੰਤ। ਮੇਰੀ ਬੇਨਤੀ ਹੈ, ਉਦਮੀ ਬਣੋ। ਜਿਹੜਾ ਬੰਦਾ ਉਦਮ ਕਰਦਾ ਉਹ ਭਾਗਾਂ ਵਾਲਾ ਬਣ ਜਾਂਦਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਆਪ ਸਵਰੋ, ਪਰਿਵਾਰ ਸਵਾਰੋ, ਸਾਰੇ ਆਖੋ ਸਮਾਜ ਆਪੇ ਹੀ ਸਵਰ ਜਾਏਗਾ। ਪਿਆਰ ਨਾਲ ਤੇ ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਿਆਰੇ ਮਿੱਠੇ ਬੋਲ ਗੁਰੂ ਗ੍ਰੰਥ ਸਾਹਿਬ ਜੀ ਦੇ 632 ਨੰਬਰ ਅੰਗ ਦੇ ਉੱਤੇ ਦਰਜ। ਮਨ ਰੇ ਪ੍ਰਭ ਕੀ ਸਰਣ ਵਿਚਾਰੋ, ਜੈ ਸਿਮਰਤ ਗਨਕਾ ਸੀ ਉਦਰੀ ਤਾਂ ਕੋ ਜਸ ਔਰ ਧਾਰੋ। ਬੜੇ ਪਿਆਰ ਨਾਲ ਇਹ ਸ਼ਬਦ ਪੜਿਓ। ਔਰ ਕੀ ਸੁਮਤ ਦੇ ਰਹੇ ਗੁਰੂ ਤੇਗ ਬਹਾਦਰ ਸਾਹਿਬ। ਕੱਲ ਦਿਹਾੜਾ ਲੰਘਿਆ ਮਹਾਰਾਜ ਜੀਆਂ ਦਾ, ਤੇ ਮੇਰੇ ਮਨ ਦੀ ਭਾਵਨਾ ਅੱਜ ਪਿਤਾ ਜੀ ਦੀ ਰਸਨਾ ਤੋਂ ਜਿਹੜੇ ਬੋਲ ਨਿਕਲੇ, ਉਹਨਾਂ ਦੀ ਸੇਵਾ ਆਪ ਹੀ ਬਾਪੂ ਜੀ ਲੈਣ। ਕਰਿਓ ਕਿਰਪਾ ਪਿਆਰ ਨਾਲ। मन रे प्रभ की शरण विचारो, प्रभ की शरण विचारो। बोलो मन रे प्रभ की शरण विचारो, प्रभ की शरण विचारो। सारे पढ़ो प्यार नाल। मन दे प्रभ की शरण विचारो, प्रभ की शरण विचारो। जय सिमरत गनका सी उठरी, ताको जस और तारो।
सिमरत गण कासी उधरी ताको जस और तारो ताको जस और तारो मन रे प्रभ की शरण विचारो प्रभ की शरण विचारो करो कृपा मन रे प्रभ की शरण विचारो प्रभ की शरण विचारो गुरु रामदास जी धन गुरु रामदास जी और न लखन जी धन बाबा दीप सिंह जी अटल पयो तू जो के सिमरन अर निरपै पद पाया पढ़ियो मेरे नाल अटल पयो तू जाके सिमरन अर निरपै पद पाया दुख हरता एह बिद को स्वामी ते काहे बिसराया ते काहे बिसराया मन रे प्रभ की शरण विचारो प्रभ की शरण विचार सारे कीर्तन कर रहे हो जी मन रे प्रभ की शरण विचारो प्रभ की शरण विचारो धन गुरु रामदास जी धन गुरु रामदास जी धन बाबा दीप सिंह जी जब ही शरण गही कृपा निज गज कराते छूटा जब ही शरण गही कृपा निज गज कराते छूटा मेहमान नाम कहाँ लाओ परनो राम कहत बंदन ते टूटा राम कहत बंदन ते
शरण विचारो। शास्त्र सिमरत वेद पुकारे
ਸੋਦਤ ਸੋਦ ਵਿਚਾਰਾ, ਬਿਨ ਹਰ ਭਜਨ ਨਹੀਂ ਛੁਟਕਾਰਾ। ਮਨ ਦੇ ਮਨ ਦੇ ਜੀ ਮਨ ਦੇ ਪ੍ਰਭ ਕੀ ਸਰਨ ਵਿਚਾਰੋ, ਪ੍ਰਭ ਕੀ ਸਰਨ ਵਿਚਾਰੋ। ਮਾਨ ਤਿਆਗ ਹਰ ਚਰਨੀ ਲਾਗੋ। ਬੋਲੋ ਮਾਨ ਤਿਆਗ ਹਰ ਚਰਨੀ ਲਾਗੋ। ਹੁਣ ਪੁੱਛੋ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ, ਮਹਾਰਾਜ ਤੁਸੀਂ ਕਹਿ ਰਹੇ ਹੋ ਉਹ ਮਨਾ ਤੂੰ ਉਸ ਪਰਮੇਸ਼ਰ ਦੀ, ਉਸ ਪ੍ਰਭੂ ਦੀ ਸੰਗਤ ਵਿੱਚ ਆ, ਮੈਂ ਕਿਹੜੇ ਢੰਗ ਨਾਲ ਆਵਾਂ? ਤੇ ਇੱਕ ਜਗ੍ਹਾ ਤੇ ਗੁਰੂ ਗ੍ਰੰਥ ਸਾਹਿਬ ਬੋਲ ਰਹੇ, ਕਹਿੰਦੇ ਮਾਨ ਤਿਆਗ ਹਰ ਚਰਨੀ ਲੱਗੋ। ਉਹ ਜਦੋਂ ਸੰਗਤ ਵਿੱਚ ਆਉਣਾ ਹੀ ਨਾ ਗੁਰੂ ਦੀ ਸ਼ਰਨ ਵਿੱਚ, ਮਾਨ ਤਿਆਗ ਕੇ ਆ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਮੈਂ ਤੇ ਬੜਾ ਵੱਡਾ ਲੀਡਰ ਹਾਂ, ਮੈਂ ਤੇ ਕਰੋੜਾਂਪਤੀ ਬੰਦਾ ਵਾਂ। ਮੈਂ ਗੁਰੂ ਘਰ ਵਿੱਚ ਇੰਨੀ ਸੇਵਾ ਦੇਣਾ, ਜੇ ਇੱਕ ਦਿਨ ਮੈਂ ਸੇਵਾ ਨਾ ਦੇਵਾਂ, ਹੋ ਸਕਦਾ ਉਸ ਦਿਨ ਲੰਗਰ ਹੀ ਨਾ ਪੱਕੇ ਗੁਰੂ ਘਰ 'ਚ। ਆ ਜਾਂਦਾ ਨਾ ਕਈ ਵਾਰੀ ਮਾਣ। ਮੈਂ ਤੇ ਕੀਰਤਨ ਬੜਾ ਵਧੀਆ ਕਰਦਾ, ਮੈਂ ਤੇ ਕਥਾ ਵੀ ਬੜੀ ਸੋਹਣੀ ਕਰਦਾ। ਮੈਂ ਤੇ ਅੰਮ੍ਰਿਤ ਵੇਲੇ 2 ਵਜੇ ਉੱਠ ਜਾਂਦਾ, 2 ਵਜੇ ਮੈਂ ਇੰਨੀਆਂ ਵਿਧਵਾ ਬੀਬੀਆਂ ਨੂੰ ਰਾਸ਼ਨ ਦੇਣਾ, ਮੈਂ ਆਹ ਸੇਵਾ ਕਰਦਾ, ਮੈਂ ਉਹ ਸੇਵਾ। ਮਹਾਰਾਜ ਕਹਿੰਦੇ ਜਦੋਂ ਗੁਰੂ ਘਰ ਵਿੱਚ ਆ, ਹਰ ਤਰ੍ਹਾਂ ਦਾ ਮਾਣ ਬਾਹਰ ਛੱਡ ਕੇ ਆ। ਆਖੋ ਧੰਨ ਗੁਰੂ ਰਾਮਦਾਸ ਜੀ। ਗੁਰੂ ਰਾਮਦਾਸ। ਗਿਆਨੀ ਸੰਤ ਸਿੰਘ ਮਸਕੀਨ ਜੀ ਬੜਾ ਪਿਆਰਾ ਇੱਕ ਬਚਨ ਕਰਦੇ ਸੀ, ਕਹਿੰਦੇ ਜਦੋਂ ਗੁਰੂ ਦੀ ਹਜ਼ੂਰੀ 'ਚ ਆਉਣਾ ਹੈ ਨਾ, ਗੁਰੂ ਦੀ ਹਜ਼ੂਰੀ 'ਚ ਉਦੋਂ ਪਤਾ ਕੀ ਕਰਨਾ ਹੈ? ਕਹਿੰਦੇ ਹੰਕਾਰ ਦਾ ਪੈਰਾਂ ਦਾ ਜੋੜਾ ਸੰਗਤ ਤੋਂ ਬਾਹਰ ਲਾ ਕੇ ਆਉਣਾ ਹੈ, ਤੇ ਗੁਰੂ ਘਰ ਦੇ ਵਿੱਚ ਨਿਮਰਤਾ ਦੀ ਪੱਗ ਬੰਨ ਕੇ ਆਉਣੀ, ਨਿਮਰਤਾ ਦੀ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਮਹਾਰਾਜ ਮੈਂ ਉਹ ਹੀ ਆ ਜਿਹਨੂੰ ਪਹਿਲੇ ਕੋਈ ਪਾਣੀ ਦਾ ਘੁੱਟ ਪੁੱਛ ਕੇ ਰਾਜੀ ਨਹੀਂ। ਬਾਪੂ ਜੀ ਜੇ ਅੱਜ ਤੁਸੀਂ ਕੋਈ ਰੰਗ ਭਾਗ ਲਾਤੇ ਨਾ, ਮੇਰੀਆਂ ਚਤਰਾਈਆਂ ਨਹੀਂ, ਉਹ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਤੇਰੀਆਂ ਵਡਿਆਈਆਂ ਕੰਮ ਕਰ ਰਹੀਆਂ ਨੇ। ਸਤਿ ਸ੍ਰੀ ਅਕਾਲ। ਮੈਂ ਤੇ ਪੈਰ ਪੈਰ ਤੇ ਗੁਨਾਹਗਾਰ ਆ, ਪੈਰ ਪੈਰ ਤੇ ਔਗਣ ਕਰਦਾ, ਪਰ ਤੂੰ ਫੇਰ ਵੀ ਮੇਰੀ ਵਡਿਆਈ ਵਧਾਈ ਜਾਣਾ, ਵਧਾਈ ਜਾਣਾ। ਫਿਰ ਮੇਰੇ ਗੁਣ ਔਗਣ ਕਰਕੇ ਥੋੜੀ ਵਡਿਆ ਮੇਰੀ ਵਡਿਆਈ ਨੂੰ ਵਧਾ ਰਿਹਾ ਹੈ। ਇਹ ਗੱਲ ਦਾ ਤੇ ਮੈਨੂੰ ਪੱਕਾ ਚਾਨਣਾ ਹੈ, ਇਹ ਸਭ ਕੁਝ ਤੂੰ ਆਪਣੇ ਬਿਰਦ ਦੀ ਲਾਜ ਰੱਖ ਕੇ ਕਰਵਾ ਰਿਹਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲੱਖ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਮੈਨੂੰ ਵੀ ਪਤਾ ਹੈ ਤੂੰ ਮੇਰਾ ਬਾਪੂ ਹੈ, ਮੈਂ ਤੇਰਾ ਬੱਚਾ, ਮੈਨੂੰ ਵੀ ਪਤਾ ਹੈ। ਨਾ ਮੇਰੇ ਕੋਲ ਕੋਈ ਗੁਣ, ਨਾ ਕੋਈ ਹੋਰ ਚੰਗੀ ਚੀਜ਼। ਇਹ ਔਗਣਾ ਦਾ ਪੁਤਲਾ ਭਰਿਆ ਪਿਆ, ਕੌਣ ਕੰਮ ਕਰ ਜਾਂਦਾ? ਤੇਰਾ ਬਿਰਦ ਕੰਮ ਕਰ ਜਾਂਦਾ ਹੈ ਜੀ। ਪੜਿਓ, ਇਹ ਮਹਾਰਾਜ ਕਹਿ ਰਹੇ ਜਦੋਂ ਸੰਗਤ ਵਿੱਚ ਆ ਕੰਮ ਕਰ। ਮਾਨ ਤਿਆਗ, ਬੋਲੋ ਮਾਨ ਤਿਆਗ, ਫਿਰ ਬੋਲੋ ਸਾਰੇ ਮਾਨ ਤਿਆਗ। ਸਾਰੇ ਨਹੀਂ ਬੋਲੇ, ਬੋਲੋ ਮਾਨ ਤਿਆਗ। ਹਰ ਚਰਨੀ ਲਾਗੋ, ਬੋਲੋ ਹਰ ਚਰਨੀ ਲਾਗੋ। ਤਿਸ ਪ੍ਰਭ ਅੰਚਲ ਕਹੀਏ, ਆਂਚ ਨਾ ਲਾਗੇ। ਕਹਿੰਦੇ ਜਦੋਂ ਉਹਦਾ ਅੰਚਲ ਫੜ ਲਿਆ, ਫਿਰ ਆਂਚ ਨਹੀਂ ਲੱਗਣੀ ਤੈਨੂੰ। ਹਾਂਜੀ, ਕਿਸੇ ਵੀ ਪੱਖ ਤੋਂ ਉਹਨੇ ਆਂਚ ਨਹੀਂ ਲੱਗਣ ਦੇਣੀ, ਤੱਤੀ ਵਾਹ ਨਹੀਂ ਲੱਗਣ ਦੇਣੀ। ਲੱਖਾਂ ਹੀ ਆ ਜਾਣ ਭਾਵੇਂ, ਤੈਨੂੰ ਆਂਚ ਲਾਉਣ ਵਾਲੇ ਉਹ ਜਿੰਨੀ ਵਾਰੀ ਆਉਣਗੇ ਓਨੀ ਵਾਰੀ ਹੀ ਮੂੰਹ ਭਾਰ ਡਿੱਗਣਗੇ। ਕਿਉਂ? ਉਹਨਾਂ ਨੂੰ ਨਜ਼ਰ ਆਉਣਾ ਤੂੰ ਕੱਲਾ ਸਰੀਰ ਖਲੋਤਾ, ਉਹਨਾਂ ਨੂੰ ਉਹ ਬਖਸ਼ਿਸ਼ ਨਜ਼ਰ ਨਹੀਂ ਆਉਣੀ, ਉਹ ਬਖਸ਼ਿਸ਼ ਨਜ਼ਰ ਨਹੀਂ ਆਉਣੀ ਜਿਹੜੀ ਤੇਰੇ ਅੱਗੇ ਖਲੋ ਕੇ ਚੌਗਿਰਦ ਹਮਾਰੇ ਰਾਮਕਾਰ ਵਾਲਾ ਕੰਮ ਕਰ ਰਹੀ ਏ। ਸਤਿ ਸ੍ਰੀ ਅਕਾਲ।
ये बख्शिश ते नजर ओनू ही आउणी है, एक कल्ला नहीं, कोई ना कोई गैबी ताकत है, कोई हथ है, ये ते नजर ओनू आउणी चीज जेड़ा भावना दी अख रखेगा। बाकी जेड़े आंच लाउण वाले भी आउणगे मुंह भार डिगणगे। पढ़ियो आंच ना लागे, मारा कहते कली इत्थे नहीं उत्थे भी की आंच ना लागे, बोलो आंच ना लागे, ताती वाह न लग गई, पार ब्रह्म सरनाई, बोलो ताती वाह न लग गई, पार ब्रह्म सरनाई, चौगिर्द हमारे राम का दुख लगे ना पाई, दुख लगे ना पाई, ताती वाह न लग गई, पार ब्रह्म सरनाई, आंच न लागे, बोलो आंच न लागे, आंच न लागे, अग्न सागर ते शरण स्वामी की आही है। कहते जेड़े ओदी शरण विच आ गए फिर आंच नहीं लगदी। आंच ना लागे अग्न सागर ते शरण स्वामी की आही है। इसलिए मन रे प्रभ की शरण विचारो, मन रे बोलो मन रे बाबा मन रे जी, प्रभ की शरण विचारो, शरण विचारो, शरण तेरी, बोलो शरण तेरी। देखो ਜਦੋਂ ਤੁਸੀਂ ਪਿਆਰ ਵਿੱਚ ਇੰਨਾ ਉੱਚੀ ਉੱਚੀ ਬੋਲ ਕੇ ਕੀਰਤਨ ਕਰਦੇ ਹੋ ਨਾ, ਹੋਰ ਰਸ ਵੱਧ ਜਾਂਦਾ, ਕਿਉਂਕਿ ਤੁਸੀਂ ਇਕੱਲੇ ਨਹੀਂ ਬੋਲਦੇ, ਗੁਰੂ ਰਾਮਦਾਸ ਤੁਹਾਡੇ ਅੰਦਰੋਂ ਬੋਲਦੇ ਨੇ। ਹੋਰ ਜ਼ੋਰ ਲਾਓ, ਬੜੇ ਪਿਆਰ 'ਚ ਤੁਸੀਂ ਬੋਲ ਰਹੇ, ਉੱਚੀ ਬੋਲ ਰਹੇ, ਹੋਰ ਉੱਚੀ ਬੋਲੋ, ਉੱਚੀ। शरण तेरी, बोलो शरण तेरी, शरण तेरी शरण तेरी, कट महा बेड़ी, ओ कट महा बेड़ी जी, कट महा बेड़ी सारे, ओ कट महा बेड़ी, एक नाम दे आधारा, बिनवंत नानक कर दे राखो, गोबिंद दीन दयारा, गोबिंद दीन दयारा, जी, गोबिंद दीन दयारा, गोविंद दीन दयारा, मन रे वाह, मन रे मन रे, जी, मन रे, मन रे, प्रभ की शरण विचारो, प्रभ की शरण विचारो, जो सुख को चाहे सदा, जो सुख को चाहे सदा, शरण राम की ले, बोलो शरण राम की ले, ले शरण राम की ले, शरण राम की ले, कहो नानक सुन रे मना, 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 दुर्लभ मानुख दे, दुर्लभ मानुख दे, जो सुख को चाहे सदा, जो सुख को चाहे सदा, शरण राम की ले, शरण राम की ले, शरण राम की ले, शरण राम की ले, मन रे
मन रे, बोलो मन रे, मन रे प्रभ की शरण विचारो, प्रभ की शरण विचारो। नाल नाल ओदी शरण विच आउण दे लाभ दसो मन नूं। ठाकुर तुम शरणाई आया, ठाकुर तुम शरणाई आया। उतर गयो मेरे मन का संसार, उतर गयो मेरे मन का संसार। जब ते दर्शन पाया, जब ते दर्शन पाया। इस करके मन रे, मन रे, प्रभ की शरण विचारो। मन रे, मन रे, बोलो मन रे, सारे मन रे गज के ओ मन रे, ओ मन रे जी मन रे, मन रे प्रभ की शरण विचारो, प्रभ की शरण विचारो। आया दूरों चल के, आया दूरों चल संगत बोले हाँ, फिर बोलो हाँ। वाह मैं तकी तो शरणाए जियो, मैं तकी तो शरणाए जियो। मैं आशा रखी चित में, मैं आशा रखी चित में। बोलो मैं आस सारे मैं मेरा सब दुख गवाए जियो, सब दुख गवाए जियो। मन रे प्रभ की शरण विचारो। मन रे, मन रे बोलो मन रे, मन रे जी मन रे, मन रे मन रे, मन रे मन रे, मन रे प्रभ की शरण विचारो। प्रभ की शरण विचारो। एक वारी सारी संगत प्यार नाल लखो धन गुरु रामदास जी। धन गुरु रामदास। देखो बिल्कुल थोड़ा जिहा समा मैं होर लैना ते आ पूरी चढ़दी कला विच बैठो, हाजिर होवो संगत दे विच मन करके आखो धन गुरु रामदास जी, धन गुरु रामदास जी, धन गुरु रामदास जी। धन गुरु रामदास जी। प्यार नाल लखो ने जी धन बाबा दीप सिंह जी। गुरु तेग बहादुर साहब जी दे बोल ने कहंदे मन रे ओ मेरे मना, परमेश्वर दी शरण विच पै के ओदा नाम सिमर। महाराज ओदी शरण विच मैं सुनदा ते रोज हां, ओदी शरण विच आउणा चाहीदा है। तुसी कई थावां ते फरमान कीता, किते ते भी कहता जो सुख को चाहे सदा शरण नाम की ले। जे सदा सुख चाहुंदा है ओदी शरण लै। पर महाराज मैनू थोड़ा जिहा खोल के समझाओ, ओदी शरण विच आउणा की है, ओदी शरण लेना की है। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਨਵਾਂ ਸਾਲ ਗੁਰੂ ਦੇ ਨਾਲ ਇਸੇ ਸਬੰਧ ਦੇ ਵਿੱਚ 31 ਦਸੰਬਰ ਨੂੰ ਔਰ 1 ਜਨਵਰੀ ਨੂੰ ਵਿਸ਼ੇਸ਼ ਸਮਾਗਮ ਰੱਖੇ ਗਏ ਨੇ ਗੁਰਦੁਆਰਾ ਧੰਨ ਪੋਠੋਹਾਰ ਨਗਰ, ਨਾਰਥ ਐਵਨਿਊ, ਸਾਂਤਾ ਕਰੂਜ਼, ਵੈਸਟ ਮੁੰਬਈ ਵਿਖੇ। 31 ਦਸੰਬਰ ਨੂੰ ਸ਼ਾਮ ਨੂੰ 7 ਵਜੇ ਤੋਂ ਰਾਤ 12:30 ਵਜੇ ਤੱਕ ਵਿਸ਼ੇਸ਼ ਚੁਪਹਿਰਾ ਜਪ ਤਪ ਸਮਾਗਮ ਰੱਖਿਆ ਗਿਆ। ਅਸੀਂ ਪਹਿਲੀ ਵਾਰੀ ਮੁੰਬਈ ਇਹ ਚੁਪਹਿਰਾ ਜਪ ਤਪ ਸਮਾਗਮ ਕਰ ਰਹੇ ਹਾਂ ਔਰ ਸਾਰੇ ਪਰਿਵਾਰਕ ਮੈਂਬਰ ਜਿਹੜੇ ਤੁਸੀਂ ਰੋਜ਼ ਜੁੜਦੇ ਹੋ ਸਭ ਨੂੰ ਪਤਾ ਹੈ ਚੁਪਹਿਰਿਆਂ ਵਿੱਚ ਕਿਵੇਂ ਬਾਬਾ ਦੀਪ ਸਿੰਘ ਸਾਹਿਬ ਬਖਸ਼ਿਸ਼ਾਂ ਦੀਆਂ ਮੁੱਠਾਂ ਖੋਲ੍ਹਦੇ ਨੇ। ਇੱਕ ਇੱਕ ਦੀ ਝੋਲੀ ਨਹੀਂ ਭਰਦੇ, ਇੱਕ ਇੱਕ ਨੂੰ ਝੋਲੀਆਂ ਭਰਨ ਵਾਲਾ ਬਣਾਉਂਦੇ ਨੇ। ਔਰ ਮੈਨੂੰ ਇਉਂ ਲੱਗਦਾ ਹੈ ਜਦੋਂ ਤੁਸੀਂ ਚੁਪਹਿਰੇ ਕੱਟਦੇ ਹੋ, ਬਾਬਾ ਦੀਪ ਸਿੰਘ ਜੀ ਤੁਹਾਡੇ ਘਰਾਂ ਦੇ ਵਿੱਚ ਪਹੁੰਚ ਕੇ ਤੁਹਾਡੇ ਦੁੱਖਾਂ ਨੂੰ, ਤੁਹਾਡੀਆਂ ਤਕਲੀਫਾਂ ਨੂੰ, ਤੁਹਾਡੇ ਰੋਗਾਂ ਨੂੰ ਕੱਟਦੇ ਨੇ। ਆਓ ਨਵੇਂ ਸਾਲ ਤੇ ਇਹ 2 ਸਮਾਗਮ 31 ਤਰੀਕ ਨੂੰ ਚੁਪਹਿਰਾ ਜਪ ਤਪ ਸਮਾਗਮ 7 ਵਜੇ ਸ਼ੁਰੂ ਹੋਣਾ ਹੈ। ਸਾਰੀਆਂ ਸੰਗਤਾਂ ਤਕਰੀਬਨ 6 ਵਜੇ ਦੇ ਕਰੀਬ
ਗੁਰਦੁਆਰਾ ਸਾਹਿਬ ਵਿਖੇ ਪਹੁੰਚਣ ਦੀ ਕਿਰਪਾਲਤਾ ਕਰਨ। ਲੰਗਰ ਪ੍ਰਸ਼ਾਦ ਛਕ ਕੇ 7 ਵਜੇ ਚੌਂਕੜੇ ਮਾਰ ਕੇ ਆਪਾਂ ਬਹਿ ਜਾਣਾ ਔਰ ਫਿਰ ਕੀਰਤਨ ਦੇ ਪ੍ਰਵਾਹ ਵੀ ਜਪਜੀ ਸਾਹਿਬ ਜੀ ਦੇ ਪਾਠ, ਚੌਪਈ ਸਾਹਿਬ ਜੀ ਦੇ ਪਾਠ, ਸੁਖਮਨੀ ਸਾਹਿਬ ਜੀ ਦੇ ਪਾਠ ਅਤੇ ਵਾਹਿਗੁਰੂ ਵਾਹਿਗੁਰੂ ਕਰਦੇ ਹਾਂ ਅਸੀਂ ਨਵੇਂ ਸਾਲ ਨੂੰ ਜੀ ਆਇਆਂ ਕਹਿਣਾ 31 ਦਸੰਬਰ ਨੂੰ। ਔਰ 1 ਜਨਵਰੀ ਨੂੰ ਰਾਤੀ ਇਸੇ ਜਗ੍ਹਾ 'ਤੇ 8:30 ਵਜੇ ਤੋਂ ਰਾਤ ਨੂੰ 10:30 ਵਜੇ ਤੱਕ ਵਿਸ਼ੇਸ਼ ਕੀਰਤਨ ਸਮਾਗਮ ਵੀ, ਜਿਹਦੇ ਵਿੱਚ ਦਾਸ ਕੀਰਤਨ ਦੀ ਹਾਜ਼ਰੀ ਭਰੇਗਾ। ਇਹ 2 ਸਮਾਗਮ 31 ਦਾ ਚੁਪਹਿਰਾ ਜਪ ਤਪ ਸਮਾਗਮ ਔਰ 1 ਦਾ 8:30 ਵਜੇ ਤੋਂ ਰਾਤ ਨੂੰ 10:30 ਵਜੇ ਤੱਕ, ਜੋ ਇਹ 2 ਸਮਾਗਮ ਗੁਰਦੁਆਰਾ ਧੰਨ ਪੋਠੋਹਾਰ ਨਗਰ, ਸਾਂਤਾ ਕਰੂਜ਼, ਵੈਸਟ ਮੁੰਬਈ, ਉਸ ਜਗ੍ਹਾ 'ਤੇ ਰੱਖੇ ਗਏ ਨੇ। ਮੇਰੀ ਸਭ ਨੂੰ ਬੇਨਤੀ ਹੈ, ਸਾਰੇ ਰੁਝੇਵਿਆਂ ਨੂੰ ਛੱਡ ਕੇ ਜਿਹੜੇ ਤੁਸੀਂ ਨੇੜੇ ਵਾਲੇ ਹੋ, ਤੁਸੀਂ ਤੇ ਪਹੁੰਚਣਾ ਹੀ ਪਹੁੰਚਣਾ। ਉਲਾਸਨਗਰ ਵਾਲਿਆਂ ਨੇ, ਮੁੰਬਈ ਦੀ ਸੰਗਤ ਨੇ, ਹੋਰ ਜੋ ਕਲਿਆਣ ਦੀ ਸੰਗਤ ਹੈ, ਹੋਰ ਜਿਹੜੇ ਵੀ ਇਲਾਕੇ ਨੇੜੇ ਪੈਂਦੇ, ਤੁਸੀਂ ਤੇ ਪਹੁੰਚਣਾ ਹੀ ਹੈ। ਪਰ ਮੇਰੀ ਇੱਕ ਬੇਨਤੀ ਹੈ, ਜੇ ਅੰਦਰ ਪ੍ਰੇਮ ਹੋਵੇ ਤੇ ਕਿਲੋਮੀਟਰ ਕੁਝ ਮਾਇਨੇ ਨਹੀਂ ਰੱਖਦੇ। ਸੂਰਤ ਵਾਲੇ ਵੀ ਆ ਜਿਓ, ਅਹਿਮਦਾਬਾਦ ਵੀ ਨਜ਼ਦੀਕ ਪੈਂਦਾ, 4-4 5-5 ਘੰਟੇ ਦਾ ਰਾਹ, ਕੁਝ ਮਾਇਨੇ ਨਹੀਂ ਰੱਖਦਾ। ਹੋਰ ਵੀ ਜਿਹੜੀਆਂ ਸੰਗਤਾਂ ਜਿੱਥੇ ਵੀ ਭਾਵਨਾ ਦੇ ਨਾਲ ਰੋਜ਼ ਜੁੜਦੀਆਂ ਜੇ ਨਾ, ਸਭ ਦੇ ਚਰਨਾਂ ਵਿੱਚ ਮੈਂ ਸੁਨਿਮਰ ਬੇਨਤੀ ਕਰਦਾ, ਸਾਰੇ ਰੁਝੇਵਿਆਂ ਨੂੰ ਛੱਡ ਕੇ ਆਪ ਜੀਆਂ ਨੇ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ। ਔਰ ਜਿਹੜੇ ਪ੍ਰੇਮੀ ਉੱਥੇ ਰੁਕਣਾ ਚਾਹਣ, ਉਹ ਰੁਕਣ ਦਾ ਯੋਗ ਪ੍ਰਬੰਧ ਵੀ ਉੱਥੇ ਹੋ ਜਾਏਗਾ। ਸਾਰੇ ਸਮਾਗਮ ਦੀ ਜਾਣਕਾਰੀ TV ਸਕਰੀਨ ਦੇ ਉੱਤੇ ਜੋ ਨੰਬਰ ਚੱਲ ਰਿਹਾ, ਇਸ ਨੰਬਰ ਤੋਂ ਆਪ ਜੀ ਪ੍ਰਾਪਤ ਕਰ ਸਕਦੇ ਹੋ। ਭੁੱਲਿਓ ਨਾ, ਨਵਾਂ ਸਾਲ ਅਸੀਂ ਚੁਪਹਿਰਾ ਜਪ ਤਪ ਸਮਾਗਮ ਉਹਦੇ ਰੂਪ ਦੇ ਵਿੱਚ ਜੋ 31 ਤਰੀਕ ਨੂੰ ਵਾਹਿਗੁਰੂ ਵਾਹਿਗੁਰੂ ਕਰਦੇ ਹਾਂ ਚੜ੍ਹਾਉਣਾ ਹੈ, ਅਤੇ 1 ਤਰੀਕ ਦਾ ਵਿਸ਼ੇਸ਼ ਸਮਾਗਮ। ਇਹ ਦੋਵੇਂ ਸਮਾਗਮ ਸਾਰੀਆਂ ਸੰਗਤਾਂ ਨੇ ਹਾਜ਼ਰੀਆਂ ਭਰ ਕੇ ਬਾਪੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ। ਇਹ ਦੋਵੇਂ ਦਿਨਾਂ ਦੇ ਸਮਾਗਮ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਆਫੀਸ਼ੀਅਲ ਚੈਨਲ ਔਰ Facebook ਪੇਜ ਭਾਈ ਅਮਨਦੀਪ ਸਿੰਘ ਜੀ ਬੀਬੀ ਕੌਲਾਂ ਵਾਲੇ, ਉਹਦੇ ਉੱਤੇ ਲਾਈਵ ਦਿਖਾਏ ਜਾਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਜਦੋਂ ਵੀ ਅੰਮ੍ਰਿਤਸਰ ਸਾਹਿਬ ਆਓ, ਜਿੰਨੀ ਵਾਰੀ ਵੀ ਆਓ, ਇੱਕ ਵਾਰੀ ਜ਼ਰੂਰ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਦਾਤਾ ਬੰਦੀ ਛੋੜ ਪਬਲਿਕ ਸਕੂਲ, ਰਾਮ ਤੀਰਥ ਰੋਡ ਵਿਖੇ ਚਰਨ ਪਾ ਕੇ ਜਾਓ ਔਰ ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ ਕਿਵੇਂ ਇੱਥੇ ਸੇਵਾਵਾਂ ਦਾ ਕੁੰਭ ਚੱਲ ਰਿਹਾ। ਇੱਥੇ ਪਿਆਰਿਓ ਦਾਤਾ ਬੰਦੀ ਛੋੜ ਪਬਲਿਕ ਸਕੂਲ ਚੱਲ ਰਿਹਾ, ਜਿਸ ਸਕੂਲ ਦੇ ਵਿੱਚ ਬੱਚਿਆਂ ਨੂੰ ਦੋਵੇਂ ਤਰ੍ਹਾਂ ਦੀ ਪੜ੍ਹਾਈ, ਗੁਰਮਤ ਦੀ ਪੜ੍ਹਾਈ ਵੀ ਔਰ ਦੁਨਿਆਵੀ ਪੜ੍ਹਾਈ ਵੀ ਕਰਵਾਈ ਜਾ ਰਹੀ। CBSE ਸਕੂਲ ਹੈ ਔਰ ਬਿਲਕੁਲ ਨੋਰਮਲ ਜੀਆਂ ਫੀਸਾਂ ਬੱਚਿਆਂ ਕੋਲੋਂ ਲਈਆਂ ਜਾਂਦੀਆਂ ਨੇ। ਇਸ ਤੋਂ ਇਲਾਵਾ ਇਸ ਜਗ੍ਹਾ ਦੇ ਉੱਤੇ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਚੱਲ ਰਿਹਾ, ਜਿਸ ਹਸਪਤਾਲ ਦੇ ਵਿੱਚ 20 ਰੁਪਏ ਦੀ ਪਰਚੀ ਦੇ ਵਿੱਚ 2 ਦਿਨ ਦੀ ਦਵਾਈ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਥੱਲੇ ਹੋ ਰਹੇ ਨੇ। ਦੰਦਾਂ ਦੇ ਇਲਾਜ, ਅੱਖਾਂ ਦੇ ਇਲਾਜ, ਅਲਟਰਾਸਾਊਂਡ, ਐਕਸ-ਰੇ ਔਰ ਇਸ ਤੋਂ ਇਲਾਵਾ ਬੱਚਿਆਂ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ, ਸਕਿਨ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਦੇ ਥੱਲੇ ਬਿਲਕੁਲ ਲਾਗਤ ਮੁੱਲ ਦੇ ਨਾਲ ਹੋ ਰਹੇ। ਔਰ ਆਪਣੀਆਂ ਅੱਖਾਂ ਨਾਲ ਆ ਕੇ ਵੇਖੋ ਕਿਵੇਂ ਤੁਹਾਡੇ ਕਿਣਕੇ ਦੇ ਨਾਲ ਗੁਰੂ ਬਾਬਾ ਨਾਨਕ ਜੀ ਦੀ ਰਸੋਈ ਚੱਲ ਰਹੀ, ਜਿਸ ਰਸੋਈ ਦੇ ਰਾਹੀਂ ਤਕਰੀਬਨ 2500 ਤੋਂ ਵੀ ਵੱਧ ਪ੍ਰੇਮੀ ਰੋਜ਼ ਪ੍ਰਸ਼ਾਦਾ ਛਕਦੇ ਨੇ। ਇਸ ਤੋਂ ਇਲਾਵਾ ਗੁਰੂ ਬਾਬਾ ਨਾਨਕ ਜੀ ਦੀ ਚੱਲਦੀ ਫਿਰਦੀ ਰਸੋਈ, ਜਿਸ ਰਸੋਈ ਦੇ ਰਾਹੀਂ ਰੋਜ਼ਾਨਾ ਕਦੀ ਕਿਤੇ ਜਿੱਥੇ ਵੀ ਲੋੜ ਹੁੰਦੀ ਹੈ, ਉਸ ਗੱਡੀ ਦੇ ਰਾਹੀਂ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਲੋੜਵੰਦ ਥਾਵਾਂ 'ਤੇ ਪਹੁੰਚਾਇਆ ਜਾਂਦਾ ਹੈ। ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਫ੍ਰੀ ਟਿਫਨ ਸੇਵਾ ਚੱਲ ਰਹੀ, ਜਿਸ ਸੇਵਾ ਦੇ ਰਾਹੀਂ ਉਹ ਬਜ਼ੁਰਗ, ਜਿਨ੍ਹਾਂ ਬਜ਼ੁਰਗਾਂ ਨੂੰ ਬੱਚਿਆਂ ਨੇ ਘਰੋਂ ਕੱਢ ਦਿੱਤਾ, ਅਸੀਂ ਜਿਹੜੇ ਸੁਣਦੇ ਹਾਂ ਰੋਜ਼, ਅਸੀਂ ਇਹੋ ਜਿਹੀ ਗਲਤੀ ਨਹੀਂ ਕਰਨੀ, ਪਰ ਜਿਨ੍ਹਾਂ ਨੇ ਅਣਜਾਣਪੁਣੇ ਦੇ ਵਿੱਚ ਇਹ ਗਲਤੀ ਕੀਤੀ, ਆਪਣੇ ਬਜ਼ੁਰਗਾਂ ਨੂੰ ਘਰੋਂ ਕੱਢ ਦਿੱਤਾ, ਪਿਆਰਿਓ ਖਾਣ ਨੂੰ ਉਹਨਾਂ ਦੇ ਕੋਲ ਕੁਝ ਨਹੀਂ, ਇੱਥੋਂ ਤੱਕ ਛੱਤ ਵੀ ਨਹੀਂ ਕਈਆਂ ਦੇ ਕੋਲ। ਉਹਨਾਂ ਦੇ ਘਰਾਂ ਦੇ ਵਿੱਚ ਦੁਪਹਿਰ ਦੇ ਵੇਲੇ ਟਿਫਨ ਵਿੱਚ ਪੈਕ ਕਰਕੇ 2 ਵੇਲੇ ਦਾ ਲੰਗਰ ਰੋਜ਼ ਪਹੁੰਚਾਇਆ ਜਾਂਦਾ। ਔਰ ਤੁਹਾਡੇ ਦਿੱਤੇ ਦਸਵੰਧ ਦੇ ਨਾਲ ਪਿਆਰਿਓ ਹਰ ਮਹੀਨੇ ਵਿਧਵਾ ਬੀਬੀਆਂ ਨੂੰ ਫ੍ਰੀ ਰਾਸ਼ਨ ਦੇਣ ਦੀ ਸੇਵਾ ਵੀ ਹੁੰਦੀ। ਔਰ ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ ਚੱਲ ਰਹੀ, ਜਿਸ ਅਕੈਡਮੀ ਦੇ ਰਾਹੀਂ ਬੱਚਿਆਂ ਨੂੰ ਗੁਰਮਤ ਦੀ ਸਿੱਖਿਆ, ਤਬਲੇ ਦੀ ਸਿਖਲਾਈ, ਕੀਰਤਨ ਦੀ ਸਿਖਲਾਈ, ਗੁਰਬਾਣੀ ਦੀ ਸੰਥਿਆ, ਅੰਮ੍ਰਿਤ ਵੇਲਾ ਸੰਭਾਲਣਾ, ਸੰਧਿਆ ਦਾ ਸਮਾਂ ਸੰਭਾਲਣਾ, ਜੀਵਨ ਉੱਚਾ ਸੁੱਚਾ, ਕਿਰਦਾਰ ਉੱਚਾ ਸੁੱਚਾ ਕਿਵੇਂ ਕਰਨਾ, ਇਹ ਸਾਰੀ ਸਿੱਖਿਆ ਦਿੱਤੀ ਜਾਂਦੀ। ਔਰ ਇਸ ਤੋਂ ਇਲਾਵਾ ਜੋ ਤੁਸੀਂ ਕਿਣਕਾ ਦਿੰਦੇ ਹੋ, ਤੁਹਾਡੇ ਕਿਣਕੇ ਨਾਲ ਬਿਲਕੁਲ ਦੂਜਾ ਯੂਨਿਟ ਬਿਲਕੁਲ ਨਾਲ ਹੀ
ਰਾਮ ਤੀਰਥ ਰੋਡ ਦੇ ਬਿਲਕੁਲ ਨਾਲ ਹੀ ਦੂਸਰਾ ਯੂਨਿਟ, ਜਿੱਥੇ ਜੀ ਦਿਆ ਪ੍ਰਵਾਨ ਪਾਰਕ ਦੀ ਉਸਾਰੀ ਚੱਲ ਰਹੀ। ਟੀਵੀ ਸਕਰੀਨ ਦੇ ਉੱਤੇ ਸਾਰੀਆਂ ਉਹ ਤਸਵੀਰਾਂ ਚੱਲ ਰਹੀਆਂ ਨੇ। ਇਹ ਜੀ ਦਿਆ ਪ੍ਰਵਾਨ ਪਾਰਕ ਦੇ ਵਿੱਚ ਜਿੱਥੇ ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ, ਇਹ ਕੰਮ ਹੋਇਆ ਕਰੇਗਾ। ਉੱਥੇ ਬਿਮਾਰ ਪੰਛੀਆਂ ਦੇ ਇਲਾਜ ਦਾ ਹਸਪਤਾਲ ਵੀ। ਇਸੇ ਜਗ੍ਹਾ ਦੇ ਉੱਤੇ ਸਰਾਂ ਦੀ ਉਸਾਰੀ ਕਿ ਜਦੋਂ ਵੀ ਸੰਗਤਾਂ ਬਾਹਰੋਂ ਆਉਣ, ਦਰਸ਼ਨ ਕਰਨ ਗੁਰੂ ਰਾਮਦਾਸ ਜੀ ਦੇ ਘਰ ਦੇ, ਬਾਬਾ ਦੀਪ ਸਿੰਘ ਜੀ ਦੇ ਘਰ ਦੇ, ਅਤੇ ਸੰਗਤਾਂ ਇੱਥੇ ਆ ਕੇ ਰਿਹਾਇਸ਼ ਕਰਨ। ਸਟੇਸ਼ਨ ਤੋਂ, ਏਅਰਪੋਰਟ ਤੋਂ ਸੰਗਤਾਂ ਦੇ ਆਉਣ ਵਾਸਤੇ ਇੱਥੇ ਗੱਡੀਆਂ ਦਾ ਵੀ ਪ੍ਰਬੰਧ ਹੋ ਜਾਏਗਾ, ਜੋ ਗੱਡੀਆਂ ਤੁਹਾਨੂੰ ਬਾਅਦ ਵਿੱਚ ਦਰਬਾਰ ਸਾਹਿਬ ਦਰਸ਼ਨ ਕਰਾ ਕੇ ਫਿਰ ਇੱਥੇ ਲੈ ਆਇਆ ਕਰਨਗੀਆਂ। ਇਹ ਸਰਾਂ ਵੀ ਬਣ ਰਹੀ। ਇਸ ਤੋਂ ਇਲਾਵਾ ਇਸੇ ਸਥਾਨ 'ਤੇ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਮ ਦਾ ਵੱਡਾ ਗੁਰੂ ਘਰ, ਗੁਰਦੁਆਰਾ ਸਾਹਿਬ ਵੀ, ਔਰ ਵੱਡਾ ਦੀਵਾਨ ਹਾਲ, ਜਿਸ ਦੀਵਾਨ ਹਾਲ ਦੇ ਵਿੱਚ 8 ਤੋਂ 10,000 ਸੰਗਤ ਦੇ ਪ੍ਰੇਮੀ ਬਹਿ ਸਕਣ। ਐਡਾ ਵਿਸ਼ਾਲ ਦੀਵਾਨ ਹਾਲ, ਉਹਦੀ ਵੀ ਕਾਰ ਸੇਵਾ ਪ੍ਰਾਰੰਭ ਹੋ ਚੁੱਕੀ ਹੈ। ਹੁਣ ਮੇਰੀ ਨਿਮਰਤਾ ਸਹਿਤ ਬੇਨਤੀ ਸੁਣਿਓ, ਇਹ ਜਿੰਨੀ ਵੀ ਕਾਰ ਸੇਵਾ ਚੱਲ ਰਹੀ ਹੈ, ਇਹ ਹੋ ਤੁਹਾਡੇ ਕਿਣਕੇ ਨਾਲ, ਦਸਵੰਧ ਦੇ ਨਾਲ ਰਹੀ ਹੈ। ਔਰ ਇਹ ਮੇਰੀ ਬੇਨਤੀ ਪਿਆਰਿਓ, ਕੋਈ ਵੀ ਪ੍ਰੇਮੀ, ਕਈਆਂ ਦੇ ਮਨ ਦੇ ਅੰਦਰ ਭਾਵਨਾ ਹੁੰਦੀ ਹੈ ਸਾਡੇ ਬੱਚੇ ਦਾ ਜਨਮ ਦਿਨ ਜਾਂ ਸਾਡੀ ਮੈਰਿਜ ਐਨਵਰਸਰੀ ਹੈ, ਅਸੀਂ ਇੱਕ ਦਿਨ ਦੀ ਗੁਰੂ ਬਾਬਾ ਨਾਨਕ ਜੀ ਦੇ ਰਸੋਈ ਦੇ ਵਿੱਚ ਲੰਗਰ ਦੀ ਸੇਵਾ ਲੈਣੀ। ਲੰਗਰ ਦੀ ਸੇਵਾ ਜੇ ਕੋਈ ਪ੍ਰੇਮੀ ਇੱਕ ਦਿਨ ਦੀ ਕਰਨਾ ਚਾਹੁੰਦਾ ਹੋਵੇ, ਉਹ ਵੀ ਡਿਟੇਲ ਕਿੰਨੀ ਸੇਵਾ ਹੈ ਤੁਹਾਡੇ ਟੀਵੀ ਸਕਰੀਨ ਦੇ ਉੱਤੇ ਚੱਲ ਰਹੀ ਹੈ। ਔਰ ਇਸ ਤੋਂ ਇਲਾਵਾ ਜੇ ਤੁਹਾਡੇ ਮਨ ਦੇ ਵਿੱਚ ਇਹ ਉਤਸ਼ਾਹ ਜਾਗੇ ਕਿ ਅਸੀਂ ਜੋ ਬਜ਼ੁਰਗਾਂ ਦੇ ਲਈ ਟਿਫਨ ਦੀ ਸੇਵਾ ਹੁੰਦੀ ਹੈ, 2 ਵੇਲੇ ਦਾ ਲੰਗਰ ਜਾਂਦਾ ਟਿਫਨ ਵਿੱਚ ਪੈਕ ਹੋ ਕੇ, ਕੋਈ ਮਹੀਨੇ ਦੀ ਸੇਵਾ ਕਰਨੀ ਚਾਹਵੇ ਇੱਕ ਪਰਿਵਾਰ ਦੀ, ਉਹ ਵੀ ਤੁਹਾਡੇ ਟੀਵੀ ਸਕਰੀਨ ਦੇ ਉੱਤੇ ਸੇਵਾ ਚੱਲ ਰਹੀ ਹੈ, ਜੋ ਆਪ ਜੀ ਮਹੀਨੇ ਦੀ ਸੇਵਾ ਵੀ ਆਪਣੀ ਝੋਲੀ 'ਚ ਪਵਾ ਸਕਦੇ ਹੋ। ਇਸ ਤੋਂ ਇਲਾਵਾ ਜਿਹੜੇ ਹਰ ਐਤਵਾਰ ਤੇ ਐਤਵਾਰ ਚੁਪਹਿਰਾ ਜਪ ਤਪ ਸਮਾਗਮ ਹੁੰਦੇ ਨੇ, ਜਾਂ 27 ਤਰੀਕ ਨੂੰ ਚੁਪਹਿਰਾ ਹੁੰਦਾ, ਉਹਦੇ ਵਿੱਚ ਕੋਈ ਲੰਗਰਾਂ ਦੀ ਸੇਵਾ ਕਰਨੀ ਚਾਹਵੇ, ਉਹ ਵੀ ਡਿਟੇਲ ਚੱਲ ਰਹੀ। ਅਤੇ ਇਸ ਤੋਂ ਇਲਾਵਾ ਪਿਆਰਿਓ, ਜੇ ਤੁਹਾਡੇ ਮਨ ਦੇ ਵਿੱਚ ਆਵੇ ਇੱਥੇ ਸਹਿਜ ਪਾਠਾਂ ਦਾ ਪ੍ਰਵਾਹ ਵੀ ਦਿਨੇ ਰਾਤ ਚੱਲਦਾ, ਤੁਹਾਡੇ ਮਨ 'ਚ ਆਵੇ ਕਿ ਅਸੀਂ ਖੁਸ਼ੀ ਦੇ ਵਿੱਚ ਕੋਈ ਸਹਿਜ ਪਾਠ ਕਰਵਾਉਣਾ, ਅਤੇ ਸਹਿਜ ਪਾਠ ਵੀ ਇਸ ਅਸਥਾਨ 'ਤੇ ਅਸੀਂ ਜਿਹੜੇ ਪ੍ਰੇਮੀ ਨੇ ਉਹਨਾਂ ਦਾ ਕਰਦੇ ਹਾਂ, ਉਹ ਵੀ ਸੇਵਾ ਦੀ ਡਿਟੇਲ ਤੁਹਾਡੇ ਟੀਵੀ ਸਕਰੀਨ ਦੇ ਉੱਤੇ ਚੱਲ ਰਹੀ ਹੈ। ਮੇਰੀ ਬੇਨਤੀ ਹੈ, ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓ। ਔਰ ਜਿਹੜਾ ਬਾਬਾ ਦੀਪ ਸਿੰਘ ਜੀ ਦਾ ਵੱਡਾ ਦੀਵਾਨ ਹਾਲ ਬਣ ਰਿਹਾ, ਮੈਂ ਬੇਨਤੀ ਕਰਦਾ ਆ ਰਿਹਾ ਕਿ 1 ਤੇਰੀ ਦੀ, 2 ਤੇਰੀਆਂ ਦੀ, 5 ਤੇਰੀਆਂ ਦੀ, 1300, ਭਾਵੇਂ 10 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ ਹੈ ਨਾ, ਇਹ ਸਾਰੇ ਕਾਰਜ ਕਰੋੜਾਂ ਦੀ ਲਾਗਤ ਦੇ ਨਾਲ ਜੋ ਬਣ ਰਹੇ ਨੇ, ਅਤੇ ਇਹ ਉਦੋਂ ਹੀ ਪੋਸੀਬਲ ਨੇ ਸੇਵਾਵਾਂ ਜਦੋਂ ਤੁਸੀਂ ਪੂਰਾ ਸਹਿਯੋਗ ਦਿਓਗੇ। ਭਾਵੇਂ 1 ਤੇਰੀ, 2 ਤੇਰੀਆਂ, 50 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ, ਇਸ ਵੇਲੇ ਆਪ ਜੀ ਫਿਰ ਆਪਣਾ ਦਸਵੰਧ, ਕਿਉਂਕਿ ਕਈ ਵਾਰੀ ਅਸੀਂ ਦਸਵੰਧ ਇਹੋ ਜਿਹੀਆਂ ਥਾਵਾਂ 'ਤੇ ਭੇਜਦੇ ਹਾਂ ਪਿਆਰਿਓ, ਜਿੱਥੇ ਅੱਗੇ ਬੜੇ ਪ੍ਰਬੰਧ ਹੁੰਦੇ ਨੇ। ਅਸਲੀਅਤ ਦੇ ਵਿੱਚ ਦਸਵੰਧ ਦਿੱਤਾ ਉੱਥੇ ਥਾਂ ਪੈਂਦਾ ਜਿੱਥੇ ਸੱਚਮੁੱਚ ਲੋੜ ਹੈ। ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ, ਔਰ ਤੁਹਾਨੂੰ ਬੜੀ ਤਸੱਲੀ ਹੋਏਗੀ ਜਦੋਂ ਵੇਖੋਗੇ ਸਾਡਾ ਦਿੱਤਾ ਕਿਣਕਾ ਸਹੀ ਟਿਕਾਣੇ ਲੱਗ ਰਿਹਾ, ਸਹੀ ਜਗ੍ਹਾ ਦੇ ਉੱਤੇ ਯੂਜ਼ ਹੋ ਰਿਹਾ। ਅਤੇ ਇਹ ਸਾਰੀਆਂ ਸੇਵਾਵਾਂ ਤੁਸੀਂ ਟੀਵੀ ਸਕਰੀਨ ਦੇ ਉੱਤੇ ਅਕਾਊਂਟ ਡਿਟੇਲਾਂ ਚੱਲ ਰਹੀਆਂ ਨੇ, ਇਹਨਾਂ ਅਕਾਊਂਟਾਂ ਦੇ ਵਿੱਚ ਸੇਵਾ ਪਾ ਕੇ ਆਪ ਜੀ ਸਕਰੀਨ ਦੇ ਉੱਤੇ ਚੱਲ ਰਹੇ ਨੰਬਰਾਂ ਦੇ ਉੱਤੇ ਸੰਪਰਕ ਕਰ ਸਕਦੇ ਹੋ ਕਿ ਅਸੀਂ ਇੰਨੀ ਸੇਵਾ ਟਰਸਟ ਨੂੰ ਪਾਈ ਹੈ, ਤਾਂ ਜੋ ਤੁਹਾਨੂੰ ਸਮੇਂ ਸਿਰ ਰਸੀਦ ਔਰ ਸਤਿਕਾਰ ਜੋ ਅਸੀਂ ਭੇਜ ਸਕੀਏ। ਔਰ ਜਿਹੜੀਆਂ ਬਾਹਰ ਰਹਿਣ ਵਾਲੀਆਂ ਸੰਗਤਾਂ ਨੇ, ਵਿਦੇਸ਼ ਵਿੱਚ ਰਹਿਣ ਵਾਲੀਆਂ ਸੰਗਤਾਂ, ਉਹਨਾਂ ਦੇ ਲਈ ਵੀ ਖੁਸ਼ੀ ਦੀ ਗੱਲ ਹੈ ਕਿ ਟਰਸਟ ਦਾ FCRA ਅਕਾਊਂਟ ਵੀ ਖੁੱਲ੍ਹ ਗਿਆ, ਉਹ ਵੀ ਡਿਟੇਲ ਤੁਹਾਡੇ ਟੀਵੀ ਸਕਰੀਨ ਦੇ ਉੱਤੇ ਆ ਰਹੀ। ਹੁਣ ਸੰਗਤ ਸਿੱਧੀ ਜੋ ਬਾਹਰੋਂ ਕੋਈ ਸੇਵਾ ਭੇਜਣਾ ਚਾਹਵੇ, ਉਹ ਡਿਟੇਲ ਵੀ ਤੁਹਾਡੇ ਟੀਵੀ ਸਕਰੀਨ ਦੇ ਉੱਤੇ ਆ ਰਹੀ, ਤੁਸੀਂ ਸਕਰੀਨਸ਼ਾਟ ਲੈ ਲਓ, ਇਹ ਅਕਾਊਂਟ ਨੰਬਰ ਆਪਣੇ ਕੋਲ ਨੋਟ ਕਰ ਲਓ। ਜਦੋਂ ਤੁਹਾਡਾ ਮਨ ਬਣੇ ਬਾਹਰੋਂ ਸੇਵਾ ਭੇਜਣ ਦਾ, ਤੁਸੀਂ ਡਾਇਰੈਕਟਲੀ ਇਸ ਅਕਾਊਂਟ ਦੇ ਵਿੱਚ ਸੇਵਾ ਪਾ ਸਕਦੇ ਹੋ। ਆਪਣੀ ਸੇਵਾ ਤੁਸੀਂ ਸਾਨੂੰ ਗੂਗਲ ਪੇ, ਪੇਟੀਐਮ, ਫੋਨਪੇ ਵੀ ਕਰ ਸਕਦੇ। ਉਹ ਨੰਬਰ ਵੀ ਤੁਹਾਡੇ ਟੀਵੀ ਸਕਰੀਨ 'ਤੇ ਚੱਲ ਰਿਹਾ, 98150 99513 98150 89513। ਮੇਰੀ ਬੇਨਤੀ, ਹਰ ਪਲ, ਹਰ ਘੜੀ, ਹਰ ਇੱਕ ਕਦਮ ਦੇ ਉੱਤੇ ਤੁਹਾਡੀਆਂ ਸੀਸਾਂ ਦੀ, ਤੁਹਾਡੀ ਬਖਸ਼ੀਸ਼ ਦੀ ਲੋੜ ਹੈ। ਔਰ ਮੋਢੇ ਨਾਲ ਮੋਢਾ ਜੋੜ ਕੇ ਜਦੋਂ ਤੁਸੀਂ ਸਾਥ ਦਿਓਗੇ, ਜਿਹੜਾ ਸਾਡਾ ਮਿਸ਼ਨ ਹੈ, ਆਪ ਸਵਰੋ, ਪਰਿਵਾਰ ਸਵਾਰੋ, ਸਮਾਜ ਆਪੇ ਹੀ ਸਵਰ ਜਾਏਗਾ। ਔਰ ਜਿਹੜਾ ਦੂਜਾ ਮਿਸ਼ਨ ਕਿ ਘੱਟ ਤੋਂ ਘੱਟ 113 ਥਾਵਾਂ ਦੇ ਉੱਤੇ ਇਹ ਯੂਨਿਟ ਖੋਲ੍ਹਣ,
ਇਹ ਮਿਸ਼ਨ ਵਿੱਚ ਅਸੀਂ ਕਾਮਯਾਬ ਹੋ ਜਾਵਾਂਗੇ, ਪਰ ਹੋਵਾਂਗੇ ਉਦੋਂ ਹੀ ਜਦੋਂ ਤੁਸੀਂ ਪੂਰਾ ਆਪਣੇ ਪਰਿਵਾਰਕ ਮੈਂਬਰਾਂ ਦੇ ਵਾਂਗ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓਗੇ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ, ਤਾਂ ਜੋ ਇਹ ਸੇਵਾਵਾਂ ਦੇ ਕਾਰਜ ਨਿਰੰਤਰਤਾਈ ਦੇ ਨਾਲ ਜਾਰੀ ਰਹਿ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।